ਬੁੱਚੜ ਪੁਲਸੀਆਂ ਨੇ ਬੇਦੋਸ਼ੀ ਸਿੱਖਾਂ ਦਾ ਕਤਲੇਆਮ ਕੀਤਾ। ਸਿੱਖਾਂ ਦੀ ਨਸਲਕੁਸ਼ੀ ਕਰਨ ਦੇ ਲਈ ਜਿਸ ਤਰੀਕੇ ਦੇ ਨਾਲ ਥਾਂ ਥਾਂ ਤੋਂ ਬੇਦੋਸ਼ੀ ਸਿੱਖਾਂ ਨੂੰ ਚੱਕ ਲਿਆ, ਤਸ਼ੱਦਦ ਕੀਤਾ, ਉਸ ਮੌਕੇ ਇਨਾਮ ਅਤੇ ਤਰੱਕੀਆਂ ਲੈਣ ਲਈ ਜਿਸ ਤਰੀਕੇ ਨਾਲ ਜ਼ੁਲਮ ਕੀਤਾ, ਹੁਣ ਤੱਕ ਵੀ ਸਿੱਖ ਜਿਹੜੇ ਹੈ ਉਹ ਅੰਤਰਰਾਸ਼ਟਰੀ ਭਾਈਚਾਰੇ ਮੂਹਰੇ ਪਿੱਟ ਰਹੇ ਆ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਭਾਰਤ ਮਾਤਾ ਕੀ ਜੈ ਕਹਿਣ ਵਾਲੇ ਜਿਹੜੇ ਸਿੱਖ ਨੇ, ਉਹਨਾਂ ਦਾ ਇੱਕੋ ਹੀ ਰੰਡੀ ਰੋਣਾ ਵਾ ਵੀ ਭਾਰਤੀ ਹਕੂਮਤ ਉੱਤੇ ਯਕੀਨ ਰੱਖੋ, ਇਹ ਤੁਹਾਨੂੰ ਇਨਸਾਫ ਦੇਵੇ। ਪੀੜੀ ਭੀਤ ਫਰਜ਼ੀ ਪੁਲਿਸ ਮੁਕਾਬਲੇ ਦੇ ਵਿੱਚ ਜਿਹੜੇ ਦੋਸ਼ੀ ਸੀਗੇ 43 ਪੁਲਿਸ ਮੁਲਾਜ਼ਮ, ਉਹਨਾਂ ਸਾਰਿਆਂ ਦੀ ਜਿਹੜੀ ਉਮਰ ਕੈਦ ਦੀ ਸਜ਼ਾ ਸੀਗੀ ਉਹ ਘਟਾ ਦਿੱਤੀ ਗਈ ਆ ਤੇ 7-7 ਸਾਲ ਸਜ਼ਾ ਕਰ ਦਿੱਤੀ ਗਈ। ਜਿਹੜੇ ਕਿ ਆਪਦੇ ਧਾਰਮਿਕ ਤੀਰਥਾਂ ਦੀ ਯਾਤਰਾ ਦੇ ਲਈ ਬੱਸ ਵਿੱਚ ਜਾ ਰਹੇ ਸੀਗੇ, ਉਹਨਾਂ 10 ਬੇਦੋਸ਼ੀ ਸ਼ਰਧਾਲੂ ਗੁਰਸਿੱਖਾਂ ਨੂੰ 1991 ਦੇ ਵਿੱਚ 12 ਜੁਲਾਈ ਨੂੰ ਕਤਲ ਕੀਤਾ ਸੀਗਾ। ਇਹ ਦਿੱਤਾ ਗਿਆ ਸੀਗਾ ਬਈ ਇਹ ਜਿਹੜੇ ਸਾਰੇ 10 ਸਿੱਖ ਯਾਤਰੀ ਨੇ ਇਹ ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਟੈਰੋਰਿਸਟ ਨੇ, ਇਹ ਅੱਤਵਾਦੀ ਨੇ। ਛੇਤੀ ਕੀਤੇ ਤਾਂ ਉਹਨਾਂ ਜ਼ਾਲਮ ਪੁਲਸੀਆਂ ਉੱਤੇ ਕੇਸ ਹੀ ਨਹੀਂ ਚੱਲਦਾ, ਤੇ ਜੇ ਕੇਸ ਕੋਈ ਚੱਲ ਹੀ ਪਵੇ ਫਿਰ ਸਾਰਾ ਹਕੂਮਤੀ ਸਿਸਟਮ ਤੇ ਪੁਲਿਸ ਵਿਭਾਗ ਉਸ ਟੱਬਰ ਦਾ ਜਿਉਣਾ ਦੁੱਭਰ ਕਰ ਦਿੰਦਾ ਜਿਨ੍ਹਾਂ ਦਾ ਜੀ ਮਾਰਿਆ ਹੁੰਦਾ। ਜੇ ਟੱਬਰ ਫੇਰ ਵੀ ਅੜਿਆ ਰਵੇ ਤਾਂ ਉਸ ਬੁੱਚੜ ਪੁਲਸੀਏ ਦੀ ਨੌਕਰੀ ਪੂਰੀ ਕਰਾਉਣ ਦੇ ਲਈ ਸਾਰਾ ਮਹਿਕਮਾ ਜਿਹੜਾ ਹੈ ਉਹ ਡਟ ਜਾਂਦਾ ਵੀ ਆਪਾਂ ਉਹਨਾਂ ਟਾਈਮ ਕੇਸ ਤੇ ਸਟੇ ਲਵਾਈ ਰੱਖਣੀ ਆ ਕਿਸੇ ਤਰੀਕੇ ਨਾਲ। ਤੇ ਇਸ ਕੰਮ ਲਈ ਪੰਜਾਬ ਸਰਕਾਰ ਦਾ ਪੂਰਾ ਯੋਗਦਾਨ ਹੁੰਦਾ, ਚਾਹੇ ਉਹ ਸਰਕਾਰ ਕੈਪਟਨ ਦੀ ਆ, ਚਾਹੇ ਉਹ ਬਾਦਲ ਦੀ ਆ, ਤੇ ਚਾਹੇ ਕਿਸੇ ਹੋਰ ਦੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਸਿੱਖ ਸੰਘਰਸ਼ ਦੇ ਵਿੱਚ ਜਿਨ੍ਹਾਂ ਬੁੱਚੜ ਪੁਲਸੀਆਂ ਨੇ ਬੇਦੋਸ਼ੀ ਸਿੱਖਾਂ ਦਾ ਕਤਲੇਆਮ ਕੀਤਾ, ਸਿੱਖਾਂ ਦੀ ਨਸਲਕੁਸ਼ੀ ਕਰਨ ਦੇ ਲਈ ਜਿਸ ਤਰੀਕੇ ਦੇ ਨਾਲ ਥਾਂ ਥਾਂ ਤੋਂ ਬੇਦੋਸ਼ੀ ਸਿੱਖਾਂ ਨੂੰ ਚੱਕ ਲਿਆ, ਤਸ਼ੱਦਦ ਕੀਤਾ, ਫਿਰ ਉਹਨਾਂ ਨੂੰ ਖਤਰਨਾਕ ਦਹਿਸ਼ਤਗਰਦ ਐਲਾਨ ਕੇ ਉਹਨਾਂ ਦੇ ਸਿਰ ਵਾਰਦਾਤਾਂ ਮੜ ਕੇ ਜੋ ਉਸ ਮੌਕੇ ਇਨਾਮ ਅਤੇ ਤਰੱਕੀਆਂ ਲੈਣ ਲਈ ਜਿਸ ਤਰੀਕੇ ਨਾਲ ਜ਼ੁਲਮ ਕੀਤਾ, ਉਹਦੇ ਬਾਰੇ ਉਸ ਮੌਕੇ ਵੀ ਬਹੁਤ ਰੌਲਾ ਪੈਂਦਾ ਰਿਹਾ। ਹੁਣ ਤੱਕ ਵੀ ਸਿੱਖ ਜਿਹੜੇ ਹੈ ਉਹ ਅੰਤਰਰਾਸ਼ਟਰੀ ਭਾਈਚਾਰੇ ਮੂਹਰੇ ਪਿੱਟ ਰਹੇ ਆ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਤੇ ਇਸ ਸਾਰੇ ਰਾਮ ਰੌਲੇ ਦੇ ਵਿੱਚ ਭਾਰਤ ਮਾਤਾ ਕੀ ਜੈ ਕਹਿਣ ਵਾਲੇ ਜਿਹੜੇ ਸਿੱਖ ਨੇ, ਉਹਨਾਂ ਦਾ ਇੱਕੋ ਹੀ ਰੰਡੀ ਰੋਣਾ ਵਾ ਵੀ ਭਾਰਤੀ ਹਕੂਮਤ ਉੱਤੇ ਯਕੀਨ ਰੱਖੋ, ਇਹ ਤੁਹਾਨੂੰ ਇਨਸਾਫ ਦੇਵੇ। ਭਾਰਤੀ ਹਕੂਮਤੀ ਤੰਤਰ ਇਨਸਾਫ ਕਰੇਗਾ। ਤੇ ਬਾਰ-ਬਾਰ ਇਹ ਗੱਲ ਝੂਠੀ ਸਾਬਤ ਹੋ ਰਹੀ ਹੈ, ਪਰ ਧੰਨ ਦੇ ਨੇ ਉਹ ਲੋਕ ਜਿਨ੍ਹਾਂ ਨੂੰ ਭਾਰਤ ਮਾਤਾ ਕੀ ਜੈ ਵਾਲਾ ਬੁਖਾਰ ਚੜਿਆ ਹੋਇਆ। ਉਹ ਕਦੇ ਵੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੋਏ ਅੱਜ ਤੱਕ ਕਿ ਅਸੀਂ ਝੂਠ ਬੋਲਦੇ ਹਾਂ। ਵਾਕਿਆ ਹੀ ਭਾਰਤੀ ਹਕੂਮਤੀ ਸਿਸਟਮ ਕੋਲ ਸਿੱਖਾਂ ਲਈ ਕੋਈ ਇਨਸਾਫ ਨਹੀਂ ਹੈ। ਅੱਜ ਦੇ ਅਖਬਾਰਾਂ ਦੇ ਵਿੱਚ ਇੱਕ ਖਬਰ ਛਪੀ ਆ ਕਿ ਪੀੜੀ ਭੀਤ ਫਰਜ਼ੀ ਪੁਲਿਸ ਮੁਕਾਬਲੇ ਦੇ ਵਿੱਚ ਜਿਹੜੇ ਦੋਸ਼ੀ ਸੀਗੇ 43 ਪੁਲਿਸ ਮੁਲਾਜ਼ਮ, ਉਹਨਾਂ ਸਾਰਿਆਂ ਦੀ ਜਿਹੜੀ ਉਮਰ ਕੈਦ ਦੀ ਸਜ਼ਾ ਸੀਗੀ ਉਹ ਘਟਾ ਦਿੱਤੀ ਗਈ ਆ ਤੇ 7-7 ਸਾਲ ਸਜ਼ਾ ਕਰ ਦਿੱਤੀ ਗਈ। ਇਲਾਹਾਬਾਦ ਹਾਈ ਕੋਰਟ ਨੇ ਪੀੜੀ ਭੀਤ ਬਹੁਤ ਚਰਚਿਤ ਜਿਹੜਾ 1991 ਦਾ ਕੇਸ ਆ, ਜਿਹਦੇ ਚ 10 ਸਿੱਖਾਂ ਨੂੰ ਜਿਹੜੇ ਕਿ ਆਪਦੇ ਧਾਰਮਿਕ ਤੀਰਥਾਂ ਦੀ ਯਾਤਰਾ ਦੇ ਲਈ ਬੱਸ ਵਿੱਚ ਜਾ ਰਹੇ ਸੀਗੇ, ਉਹਨਾਂ 10 ਬੇਦੋਸ਼ੀ ਸ਼ਰਧਾਲੂ ਗੁਰਸਿੱਖਾਂ ਨੂੰ 1991 ਦੇ ਵਿੱਚ 12 ਜੁਲਾਈ ਨੂੰ ਕਤਲ ਕੀਤਾ ਸੀਗਾ। ਤੇ ਉਹਦੇ ਵਿੱਚ ਨਾਨਕ ਮੱਤਾ, ਹਜੂਰ ਸਾਹਿਬ
ਤੇ ਹੋਰ ਜਿਹੜੇ ਗੁਰਦੁਆਰਿਆਂ ਦੀ ਯਾਤਰਾ ਲਈ ਇਹ ਬੱਸ ਤੇ ਸੀਗੇ ਸਿੱਖ। ਇਹਨਾਂ 25 ਸਿੱਖ ਯਾਤਰੀ ਸੀਗੇ, ਜਿਨ੍ਹਾਂ ਦੇ ਵਿੱਚੋਂ ਜਥੇ ਦੇ ਵਿੱਚੋਂ 25 ਦੇ ਵਿੱਚੋਂ ਇਹਨਾਂ ਨੇ 10-11 ਛਾਂਟ ਲਏ। ਉਦਣ ਮਾਰੇ ਤਾਂ ਕਤਲ ਤਾਂ ਹੋਏ ਨੇ 11, ਪਰ 10 ਜਿਹੜੇ ਆ ਉਹਨਾਂ ਦਾ ਮਾਮਲਾ ਚੱਲਿਆ, ਇੱਕ ਦਾ ਕੁਝ ਪਤਾ ਨਹੀਂ ਸੀ ਲੱਗਿਆ। ਤੇ ਕਹਿ ਇਹ ਦਿੱਤਾ ਗਿਆ ਸੀਗਾ ਬਈ ਇਹ ਜਿਹੜੇ ਸਾਰੇ 10 ਸਿੱਖ ਯਾਤਰੀ ਨੇ ਇਹ ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਟੈਰੋਰਿਸਟ ਨੇ, ਇਹ ਅੱਤਵਾਦੀ ਨੇ। ਤੇ ਇਹਨਾਂ ਦੀਆਂ ਲਾਸ਼ਾਂ ਜਿਹੜੀਆਂ ਸੀ ਬਾਅਦ ਚ ਬਰਾਮਦ ਹੋਈਆਂ। ਜਿਹੜਾ ਸ਼ਾਹਜਹਾਂਪੁਰ ਦਾ ਤਲਵਿੰਦਰ ਸਿੰਘ ਸੀਗਾ, ਉਹਦੀ ਕੋਈ ਉੱਗ ਸੁੱਗ ਨਹੀਂ ਸੀ ਮਿਲੀ। ਅੱਜ ਇਲਾਹਾਬਾਦ ਹਾਈ ਕੋਰਟ ਨੇ ਇਹ ਫੈਸਲਾ ਸੁਣਾਤਾ, 180 ਪੰਨਿਆਂ ਦਾ ਦੱਸਦੇ ਆ ਫੈਸਲਾ, ਜਿਹਦੇ ਵਿੱਚ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੀ ਇਹ ਡਿਊਟੀ ਨਹੀਂ ਕਿ ਉਹ ਕਿਸੇ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦੇਣ ਕਿ ਉਹ ਖਤਰਨਾਕ ਅੱਤਵਾਦੀ ਆ, ਅਪਰਾਧੀ ਆ। ਬਿਨਾਂ ਸ਼ੱਕ ਪੁਲਿਸ ਨੂੰ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਸੀ। ਪਰ ਕੀਤਾ ਕੀ ਅਦਾਲਤ ਨੇ ਬਈ ਜਿਨ੍ਹਾਂ ਨੂੰ 4 ਅਪ੍ਰੈਲ 2016 ਨੂੰ ਉਮਰ ਕੈਦ ਸੁਣਾਈ ਸੀ, ਉਹਨਾਂ ਸਾਰੇ ਦੋਸ਼ੀ ਪੁਲਸੀਆਂ ਨੂੰ ਸਜ਼ਾ ਸਾਰੀ ਉਹਨਾਂ ਦੀ ਕੱਟ ਦਿੱਤੀ, ਖਤਮ ਕਰਤੀ ਤੇ 7-7 ਸਾਲ ਜਿਹੜੀ ਆ ਸਜ਼ਾ ਉਹ ਉਹਨਾਂ ਨੂੰ ਕਹਿ ਦਿੱਤਾ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪੂਰਨਪੁਰ, ਨਿਊਰੀਆ ਤੇ ਬਲਸੰਡਾ ਥਾਣਿਆਂ 'ਚ 3 ਅੱਡ-ਅੱਡ ਮੁਕੱਦਮੇ ਦਰਜ ਕੀਤੇ ਸੀਗੇ ਤੇ ਇਹ ਕੇਸ CBI ਦੇ ਕੋਲ ਵੀ ਗਿਆ ਸੀ। ਤੇ 15 ਮਈ 1992 ਨੂੰ ਇਸ ਮਾਮਲੇ ਦੀ ਜਾਂਚ CBI ਨੂੰ ਦਿੱਤੀ ਗਈ ਸੀ ਤੇ CBI ਨੇ 57 ਪੁਲਿਸ ਮੁਲਾਜ਼ਮਾਂ ਦੇ ਖਿਲਾਫ ਦੋਸ਼ ਪੱਤਰ ਦਿੱਤਾ ਸੀਗਾ। ਉਹਨਾਂ ਦੇ ਵਿੱਚੋਂ ਜਿੱਦਣ ਅਦਾਲਤ ਦਾ ਫੈਸਲਾ 2016 ਚ ਸੁਣਾਇਆ ਗਿਆ, ਉਦੋਂ 10 ਦੀ ਤਾਂ ਪੁਲਿਸੀਆਂ ਦੀ ਮੌਤ ਹੋ ਚੁੱਕੀ ਸੀ ਤੇ 178 ਗਵਾਹ ਭੁਗਤਾਏ ਸੀਗੇ। ਪੁਲਿਸ ਮੁਲਾਜ਼ਮਾਂ ਦੇ ਹਥਿਆਰ, ਕਾਰਤੂਸ ਤੇ ਹੋਰ ਜਿਹੜੇ ਸਬੂਤ ਆ ਉਹ ਵੀ CBI ਨੇ ਪੇਸ਼ ਕੀਤੇ ਸੀਗੇ। ਪਰ ਅੱਜ ਬੇਇਨਸਾਫੀ ਦੀ ਸਿਖਰ ਜਿਹੜੀ ਆ ਉਹ ਫੇਰ ਹੋ ਗਈ। ਅਸੀਂ ਇੱਥੇ ਪੰਜਾਬ ਦੇ ਵਿੱਚ ਪਿੱਟਦੇ ਰਹਿੰਦੇ ਆ ਵੀ ਛੇਤੀ ਕੀਤੇ ਤਾਂ ਉਹਨਾਂ ਜ਼ਾਲਮ ਪੁਲਸੀਆਂ ਉੱਤੇ ਕੇਸ ਹੀ ਨਹੀਂ ਚੱਲਦਾ, ਤੇ ਜੇ ਕੇਸ ਕੋਈ ਚੱਲ ਹੀ ਪਵੇ ਫਿਰ ਸਾਰਾ ਹਕੂਮਤੀ ਸਿਸਟਮ ਤੇ ਪੁਲਿਸ ਵਿਭਾਗ ਉਸ ਟੱਬਰ ਦਾ ਜਿਉਣਾ ਦੁੱਭਰ ਕਰ ਦਿੰਦਾ ਜਿਨ੍ਹਾਂ ਦਾ ਜੀ ਮਾਰਿਆ ਹੁੰਦਾ। ਫਿਰ ਹਰ ਸਰਕਾਰੀ ਦਫ਼ਤਰ ਦੇ ਵਿੱਚ, ਚਾਹੇ ਉਹ ਲੰਬੜਦਾਰ ਆ, ਚਾਹੇ ਪਟਵਾਰੀ ਆ, ਚਾਹੇ ਸਰਪੰਚ ਆ, ਹਰ ਇੱਕ ਦਫ਼ਤਰ ਦੇ ਵਿੱਚ ਉਹਨਾਂ ਉਸ ਪਰਿਵਾਰ ਦੇ ਕੰਮ ਜਿਹੜੇ ਆ ਉਹ ਰੋਕ ਦਿੱਤੇ ਜਾਂਦੇ ਆ, ਤੰਗ ਕੀਤਾ ਜਾਂਦਾ ਵੀ ਤੂੰ ਪਹਿਲਾਂ ਮੁਕੱਦਮਾ ਵਾਪਸ ਲੈ। ਜੇ ਟੱਬਰ ਫੇਰ ਵੀ ਅੜਿਆ ਰਵੇ ਤਾਂ ਉਸ ਬੁੱਚੜ ਪੁਲਸੀਏ ਦੀ ਨੌਕਰੀ ਪੂਰੀ ਕਰਾਉਣ ਦੇ ਲਈ ਸਾਰਾ ਮਹਿਕਮਾ ਜਿਹੜਾ ਹੈ ਉਹ ਡਟ ਜਾਂਦਾ ਵੀ ਆਪਾਂ ਉਹਨਾਂ ਟਾਈਮ ਕੇਸ ਤੇ ਸਟੇ ਲਵਾਈ ਰੱਖਣੀ ਆ ਕਿਸੇ ਤਰੀਕੇ ਨਾਲ। ਤੇ ਇਸ ਕੰਮ ਲਈ ਪੰਜਾਬ ਸਰਕਾਰ ਦਾ ਪੂਰਾ ਯੋਗਦਾਨ ਹੁੰਦਾ, ਚਾਹੇ ਉਹ ਸਰਕਾਰ ਕੈਪਟਨ ਦੀ ਆ, ਚਾਹੇ ਉਹ ਬਾਦਲ ਦੀ ਆ ਤੇ ਚਾਹੇ ਕਿਸੇ ਹੋਰ ਦੀ। ਸਰਕਾਰ ਦਾ ਜਿਹੜਾ ਪੂਰਾ ਜ਼ੋਰ ਲੱਗਿਆ ਹੁੰਦਾ ਵੀ ਅਦਾਲਤ ਦੇ ਵਿੱਚ ਉਹਨਾਂ ਟਾਈਮ ਕੇਸ ਦੀ ਸੁਣਵਾਈ ਅੱਗੇ ਨਹੀਂ ਤੁਰਨ ਦੇਣੀ ਜਿੰਨਾ ਟਾਈਮ ਉਹ ਬੰਦਾ ਆਪਦੀ ਪੂਰੀ ਨੌਕਰੀ ਕਰਕੇ ਰਿਟਾਇਰ ਨਹੀਂ ਹੋ ਜਾਂਦਾ। ਜਿੱਦਣ ਉਹਨੂੰ ਸਾਰੇ ਬੈਨੀਫਿਟ ਜਿਹੜੇ ਨੇ, ਜਿਹੜੇ ਨੌਕਰੀ ਦੌਰਾਨ ਮਿਲਣੇ ਹੁੰਦੇ ਆ, ਪੈਨਸ਼ਨ ਵਗੈਰਾ ਮਿਲਦੀ ਆ, ਉਦੋਂ ਬਾਅਦ ਵਿੱਚ ਉਹਨੂੰ ਫਿਰ ਦੋਸ਼ੀ ਜਿਹੜਾ ਹੈਗਾ ਪੁਲਸੀਆ, ਉਹਨੂੰ ਫਿਰ ਆਪਦਾ ਕੇਸ ਆਪ ਲੜਨ ਲਈ ਛੱਡ ਦਿੱਤਾ ਜਾਂਦਾ। ਪਰ ਫਿਰ ਵੀ ਉਹਨੂੰ ਪੂਰੀ ਜਿਹੜੀ ਆ ਹਰ ਤਰੀਕੇ ਦੀ ਮਦਦ ਆ ਕਾਨੂੰਨੀ ਤੌਰ ਤੇ ਉਹ ਕੀਤੀ ਜਾਂਦੀ ਆ। ਹੁਣ ਇਹੋ ਜਿਹੇ ਮਾਹੌਲ ਵਿੱਚ ਸਜ਼ਾ ਕਿੱਥੇ ਹੋ ਸਕਦੀ ਹੁੰਦੀ ਹੈ। ਪਰ ਕਈ ਵਾਰ ਕੇਸ ਇੰਨੇ ਜ਼ਿਆਦਾ ਸੁਚੱਜੇ ਤਰੀਕੇ ਨਾਲ ਪੇਸ਼ ਹੋ ਜਾਂਦੇ ਆ ਕਿ ਸਜ਼ਾ ਹੋ ਜਾਂਦੀ ਹੈ। ਕਿਸੇ ਨੂੰ 5 ਸਾਲ, ਕਿਸੇ ਨੂੰ 7 ਸਾਲ, ਕਿਸੇ ਨੂੰ 10 ਸਾਲ। ਤੇ ਜਿੱਦਣ ਉਹ ਖਬਰ ਆਉਂਦੀ ਆ, ਅਸੀਂ ਆਪਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਦੱਸਦੇ ਆ ਫਿਰ ਵੀ ਭਾਈ ਫਲਾਨੇ ਜਿਹੜਾ ਥਾਂ ਤੇ ਕਾਂਡ ਹੋਇਆ ਸੀ, ਅੱਜ ਉਸ ਕੇਸ ਦਾ ਫੈਸਲਾ ਹੋਇਆ ਤੇ ਉਹਦੇ ਵਿੱਚ ਦੋਸ਼ੀ ਪੁਲਸੀਆਂ ਨੂੰ ਇੰਨੇ ਸਾਲ ਸਜ਼ਾ ਹੋਈ। ਤੇ ਜਦੋਂ ਸਜ਼ਾ ਦੀ ਖਬਰ ਆਉਂਦੀ ਆ ਤੇ ਅਸੀਂ ਅਕਸਰ ਨਾਲ ਦੀ ਨਾਲ ਹੀ ਦੱਸਦੇ ਆ, ਕਿਉਂਕਿ ਸਾਨੂੰ ਝੂਠ ਜਿਹਾ ਬੋਲ ਕੇ ਕੁਝ ਨਹੀਂ ਮਿਲਣਾ, ਅਸੀਂ ਸੱਚ ਹੀ ਦੱਸੀਏ ਤਾਂ ਚੰਗੀ ਗੱਲ ਆ। ਤੇ ਬੈਠੇ ਵੀ ਪੰਜਾਬ 'ਚ ਆ ਤੇ ਬੈਠੇ ਵੀ ਐਨ ਡੀ ਦੇ ਵਿੱਚ ਆ। ਜਦੋਂ ਕਹੀਦਾ ਨਾ ਡੀ ਦੇ ਵਿੱਚ ਖੇਡੋ, ਇੱਥੇ ਅਸੀਂ ਸ਼ੇਰ ਦੇ ਜਵਾੜੇ 'ਚ ਬੈਠੇ ਅਸੀਂ। ਪਰ ਇੱਥੇ ਆਪਦਾ ਕਹੀਦਾ ਵੀ ਮਰ ਤਾਂ ਇੱਕ ਦਿਨ ਜਾਣਾ ਹੀ ਆ, ਪਰ ਇਹ ਨਾ ਹੋਵੇ ਕਿ ਬਾਅਦ 'ਚ ਲੋਕ ਕਹਿਣ ਕਿ ਉਹ ਝੂਠ ਸਪਾਨ ਬੋਲ ਕੇ ਟਾਈਮ ਟਪਾਉਂਦੇ ਰਹੇ। ਸੋ ਅਸੀਂ ਆਪਦੇ ਸਰੋਤਿਆਂ ਨੂੰ, ਸੰਗਤਾਂ ਨੂੰ ਜਵਾਬ ਦੇ ਆ
ਤੇ ਅਸੀਂ ਉਹਨਾਂ ਨੂੰ ਨਾਲ ਦੀ ਨਾਲ ਹੀ ਦੱਸ ਦਿੰਨੇ ਆ ਵੀ ਹੁਣ ਇਹਦੀ ਫਾਈਲ ਜਿਹੜੀ ਆ ਮੁੱਖ ਮੰਤਰੀ ਕੋਲੇ ਜਾਊਗੀ ਤੇ ਅਸੈਂਬਲੀ ਰਾਹੀਂ ਇਹਨਾਂ ਬੁੱਚੜ ਪੁਲਸੀਆਂ ਨੂੰ, ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਨੇ, ਇਹਨਾਂ ਨੂੰ ਬੜੀ ਜਲਦੀ ਕੱਟੀ ਕਟਾਈ ਦੇ ਵਿੱਚ ਛੱਡ ਦੇਣਾ ਹੈਗਾ, ਸਜ਼ਾ ਬਾਕੀ ਦੀ ਮਾਫ ਕਰ ਦੇਣੀ ਆ। ਇਹ ਸਾਲ 2 ਮਹੀਨੇ ਦੇ ਵਿੱਚ ਜਦੋਂ ਮਰਜ਼ੀ ਦੇਖ ਲਿਓ, ਇਹਨਾਂ ਪੁਲਸੀਆਂ ਨੇ ਘਰੋਂ ਘਰੀ ਆ ਜਾਣ। ਇਹ ਜਿਹੜਾ ਸਾਰਾ ਸਿਸਟਮ ਚੱਲ ਰਿਹਾ, ਜੇ ਪੰਜਾਬ ਦੇ ਵਿੱਚ ਜਿੱਥੇ ਸਿੱਖਾਂ ਦਾ ਕਤਲੇਆਮ ਹੋਇਆ, ਜਿੱਥੇ ਸਿੱਖਾਂ ਦੀ ਨਸਲਕੁਸ਼ੀ ਹੋਈ, ਜਿੱਥੇ ਉਸ ਕੌਮ ਦੇ ਲੋਕ ਨੇ ਜਿਨ੍ਹਾਂ ਤੋਂ ਹੋਣ ਵਾਲੇ ਇਹ ਐਮਐਲਏ ਐਮਪੀ ਵੋਟਾਂ ਲੈਂਦੇ ਆ, ਜੇ ਇੱਥੇ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਪੀਲੀ ਭੀਤ ਦੇ ਕਾਂਢ ਵਾਲੇ ਉਹਨਾਂ ਲੋਕਾਂ ਦੀ ਸੁਣਵਾਈ, ਉਹਨਾਂ ਲਈ ਇਨਸਾਫ ਕਿੱਥੇ ਸੀਗਾ? ਜਿੱਦਣ ਉਮਰ ਕੈਦ ਸੁਣਾਈ ਗਈ ਸੀ ਉਦਣ ਹੀ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ, ਪਰ ਕਈ ਲੋਕ ਹੂੰ ਹਾਂ ਕਰਦੇ ਸੀਗੇ ਵੀ ਨਹੀਂ, ਤੁਹਾਨੂੰ ਤਾਂ ਨੈਗੇਟਿਵਿਟੀ ਚੜੀ ਹੋਈ ਆ, ਤੁਸੀਂ ਤਾਂ ਹਰ ਵੇਲੇ ਸਰਕਾਰ ਨੂੰ ਭੰਡਦੇ ਰਹਿੰਦੇ ਹੋ। ਪਰ ਜਿਨ੍ਹਾਂ ਦੇ ਤਜਰਬੇ ਨੇ ਉਹਨਾਂ ਨੇ ਸਾਫ਼ ਤੌਰ ਤੇ ਉਦੋਂ ਹੀ ਕਹਿਤਾ ਸੀ ਵੀ ਦੇਖਿਓ ਬਣਦਾ ਕੀ ਹੈ। ਜਿਹੜੇ ਸਿੱਖ ਉਸ ਮੌਕੇ ਉੱਥੇ ਕਤਲ ਹੋਏ ਨੇ ਉਹਨਾਂ ਦੇ ਨਾਂ ਹੈਗੇ ਆ ਭਾਈ ਨਰਿੰਦਰ ਸਿੰਘ ਪਿਤਾ ਦਰਸ਼ਨ ਸਿੰਘ ਪੀਲੀ ਭੀਤ, ਲਖਵਿੰਦਰ ਸਿੰਘ ਲੱਖਾ ਪਿਤਾ ਗੁਰਮੀਤ ਸਿੰਘ। ਅੱਛਾ, ਜਿਹੜਾ ਇਹ ਲਖਵਿੰਦਰ ਸਿੰਘ ਲੱਖਾ, ਇਹਦੇ ਬਾਰੇ ਇਹ ਗੱਲ ਵੀ ਸਾਹਮਣੇ ਆਈ ਆ ਵੀ ਇਹ ਨੌਜਵਾਨ ਜਿਹੜਾ ਸੀਗਾ ਨਾ, ਸਰਦਾਰ ਉੱਥੇ ਇੱਕ ਜਗਤ ਫਾਰਮ ਆ, ਪਿੰਡ ਦਾ ਨਾਂ ਵੀ ਜਗਤ ਵਾ, ਤੇ ਜਗਤ ਫਾਰਮ ਬੜਾ ਮਸ਼ਹੂਰ ਆ ਉੱਥੇ ਪੀਲੀ ਭੀਤ ਚ। ਉਹਦੇ ਮਾਲਕ ਸੀਗੇ ਸਰਦਾਰ ਬਲਕਾਰ ਸਿੰਘ, ਉਹਨਾਂ ਦਾ ਛੋਟਾ ਭਰਾ ਸੀ ਲਖਵਿੰਦਰ ਸਿੰਘ, ਜਿਹਦਾ ਇਹ ਲਿਸਟ ਵਿੱਚ ਦੂਜੇ ਨੰਬਰ ਤੇ ਨਾਂ ਦਰਜ ਆ। ਲਖਵਿੰਦਰ ਸਿੰਘ ਜਿਹੜਾ ਸੀ ਉਹ 17 ਕੁ ਸਾਲ ਦਾ ਸੀਗਾ ਹਜੇ, ਤੇ ਉਹ ਆਪਦੇ ਜਾਣ ਪਛਾਣ ਵਾਲਿਆਂ ਹੋਰਾਂ ਦੇ ਨਾਲ ਜਦੋਂ ਤੀਰਥ ਯਾਤਰਾ ਲਈ ਗਿਆ, ਤੇ ਉਹਦਾ ਜਿਹੜਾ ਭਰਾ ਵਾ ਬਲਕਾਰ ਸਿੰਘ, ਉਹਨੇ ਦੱਸਿਆ ਸੀਗਾ ਵੀ ਸਾਡੀ ਬਾਜ਼ਾਰ ਦੇ ਵਿੱਚ ਦੁਕਾਨ ਆ, ਤੇ ਜਿਹੜੇ ਪੁਲਸੀਏ ਨੇ, ਥਾਣੇਦਾਰ ਨੇ ਇਸ ਕਤਲੇਆਮ ਦੇ ਵਿੱਚ ਹਿੱਸਾ ਲਿਆ ਨਾ, ਉਹ ਸਾਡੇ ਲਖਵਿੰਦਰ ਨੂੰ, ਸਾਨੂੰ ਚੰਗੀ ਤਰ੍ਹਾਂ ਜਾਣਦਾ ਸੀ, ਕਿਉਂਕਿ ਸਾਡੀ ਜਿਹੜੀ ਦਵਾਈਆਂ ਵਾਲੀ ਦੁਕਾਨ ਸੀ ਬਾਜ਼ਾਰ ਦੇ ਵਿੱਚ, ਉੱਥੇ ਆ ਕੇ ਲਖਵਿੰਦਰ ਜਿਹੜਾ ਸੀ ਸ਼ਾਮ ਨੂੰ ਸਕੂਲ ਤੋਂ ਆਣ ਕੇ ਬਾਅਦ ਚ ਬੈਠਦਾ ਹੁੰਦਾ ਸੀ, ਤੇ ਕਈ ਵਾਰ ਥਾਣੇਦਾਰ ਉੱਥੇ ਆ ਕੇ ਸਾਡੇ ਨਾਲ ਉਹਦੀ ਸਹਿਚਾਰ ਸੀ, ਆ ਕੇ ਬਹਿ ਜਾਂਦਾ ਸੀ। ਤੋ ਜਿਹੜਾ ਉਹ ਥਾਣੇਦਾਰ ਸੀ, ਜਦੋਂ ਉਹਨੇ ਦੇਖਿਆ ਵੀ ਇਹ ਜਿਹੜਾ ਲਖਵਿੰਦਰ ਆ ਇਹ ਵੀ ਇਸ ਬੱਸ ਵਿੱਚ ਆ ਜਿਹਦੇ ਚੋਂ ਅਸੀਂ 25-30 ਦੇ ਵਿੱਚੋਂ 10 ਜਿਹੜੇ ਨੌਜਵਾਨ ਕੱਢ ਕੇ ਕਤਲ ਕਰਨੇ ਆ, ਉਹਨੇ ਫਿਰ ਲਖਵਿੰਦਰ ਨੂੰ ਜਾਣ ਕੇ ਕੱਢਿਆ ਵੀ ਇਹਨੂੰ ਮਾਰਨਾ ਹੀ ਮਾਰਨਾ, ਕਿਉਂਕਿ ਜੇ ਇਹਨੂੰ ਛੱਡਤਾ ਇਹ ਫਿਰ ਮੇਰੇ ਖਿਲਾਫ ਇੱਕ ਗਵਾਹ ਬਣ ਜਾਊਗਾ ਤੇ ਗਵਾਹੀ ਦਊਗਾ। ਪਰ ਦੇਖ ਲਓ ਕਿਸਮਤ ਦਾ ਖੇਡ, ਫੇਰ ਵੀ ਉਹ ਜਿਹੜਾ ਥਾਣੇਦਾਰ ਆ ਉਹ ਬਚ ਨਹੀਂ ਸਕਿਆ। ਇਵੇਂ ਪੀਲੀ ਭੀਤ ਦੇ ਪਸਤੌਰ ਪਿੰਡ ਦੀ ਜਸਵੰਤ ਕੌਰ ਆ ਜਿਹੜੀ, ਉਹਦਾ ਪਤੀ ਨਰਿੰਦਰ ਸਿੰਘ ਤੇ ਨਾਲੇ ਉਹਦੀ ਮਾਂ ਜਿਹੜੀ ਆ ਉਹ ਯਾਤਰਾ ਤੇ ਗਏ ਸੀ, ਪੁਲਿਸ ਨੇ ਉਹਨੂੰ ਵੀ ਮਾਰਤਾ। ਤੇ ਨਰਿੰਦਰ ਸਿੰਘ ਦੇ 4 ਨਿਆਣੇ ਹੈਗੇ ਆ, ਤੇ ਉਹਨੇ ਦੱਸਿਆ ਵੀ ਜਿਹੜੀ ਮੇਰੀ ਸੱਸ ਸੀਗੀ ਉਹਨੂੰ ਛੱਡਤਾ, ਪਰ ਉਹਦੇ ਮੁੰਡੇ ਨੂੰ, ਜਾਣੀ ਕਿ ਇਹਦੇ ਜਸਵੰਤ ਕੌਰ ਦੇ ਘਰ ਵਾਲੇ ਨੂੰ, ਨਰਿੰਦਰ ਸਿੰਘ ਨੂੰ, ਉਹਨੂੰ ਫਿਰ ਫਰਜ਼ੀ ਪੁਲਿਸ ਮੁਕਾਬਲੇ ਚ ਮਾਰ ਦਿੱਤਾ। ਤੇ ਇਹ ਜਿਹੜੀ ਲਿਸਟ ਆਪਾਂ ਦੇਖ ਰਹੇ ਆ, ਉਹਦੇ ਵਿੱਚ ਬਲਜੀਤ ਸਿੰਘ ਪੱਪੂ ਪਿਤਾ ਬਸੰਤ ਸਿੰਘ, ਇਹ ਗੁਰਦਾਸਪੁਰ ਦਾ ਹੈ। ਜਸਵੰਤ ਸਿੰਘ ਉਰਫ ਜੱਸਾ ਪਿਤਾ ਬਸੰਤ ਸਿੰਘ, ਇਹ ਵੀ ਗੁਰਦਾਸਪੁਰ ਦਾ ਭਰਾ ਆ ਇਹ ਦੋਨੇ। ਫਿਰ ਜਸਵੰਤ ਸਿੰਘ ਫੌਜੀ ਪਿਤਾ ਅਜੈਬ ਸਿੰਘ ਗੁਰਦਾਸਪੁਰ ਦਾ ਹੈ। ਕਰਤਾਰ ਸਿੰਘ ਪਿਤਾ ਅਜੈਬ ਸਿੰਘ ਬਟਾਲੇ ਤੋਂ ਹੈ। ਮੁਖਵਿੰਦਰ ਸਿੰਘ ਮੁੱਖਾ ਪਿਤਾ ਸੰਤੋਖ ਸਿੰਘ ਬਟਾਲੇ ਤੋਂ ਹੈ। ਹਰਮਿੰਦਰ ਸਿੰਘ ਉਰਫ ਮਿੰਟਾ ਪਿਤਾ ਅਜੈਬ ਸਿੰਘ ਗੁਰਦਾਸਪੁਰ ਤੋਂ ਹੈ। ਸੁਰਜਣ ਸਿੰਘ ਉਰਫ ਬਿੱਟੂ ਪਿਤਾ ਕਰਨੈਲ ਸਿੰਘ ਗੁਰਦਾਸਪੁਰ ਤੋਂ। ਰਣਧੀਰ ਸਿੰਘ ਉਰਫ ਧੀਰਾ ਪਿਤਾ ਸੁੰਦਰ ਸਿੰਘ ਗੁਰਦਾਸਪੁਰ ਤੋਂ। ਤੇ ਜਿਹੜਾ ਤਰਲੋਕ ਸਿੰਘ ਪਿਤਾ ਮਲਕੀਤ ਸ਼ਾਹਜਹਾਂਪੁਰ ਵਾਲਾ, ਇਹ ਲੱਭਿਆ ਨਹੀਂ ਜਿਹੜਾ, ਉਹ ਹੈ। ਤੇ ਮਾਰੇ ਗਏ ਸਿੱਖ ਇਹ ਜਿਹੜੇ ਸੀ ਸਾਰੇ, ਇਹ ਬਟਾਲੇ ਇਲਾਕੇ ਦੇ ਸੀ। ਸਤਕੋਹਾ, ਅਰਜਨਪੁਰਾ, ਰੌੜ ਖਹਿਰਾ, ਮੀਰ ਕਚਾਣਾ ਤੇ ਮਾਨੇਪੁਰ, ਇਹਨਾਂ ਪਿੰਡਾਂ ਦੇ ਇਹ ਸੀਗੇ। ਤੇ ਇਹ ਉੱਥੇ ਜਦੋਂ ਪੀਲੀ ਭੀਤ ਉਧਰਲੇ ਪਿੰਡਾਂ ਹੋਰ ਉਸ ਪਾਸੇ, ਕਿਉਂਕਿ ਸਾਡੇ ਪੰਜਾਬ ਤੋਂ ਬੜੀ ਵੱਡੀ ਗਿਣਤੀ ਚ ਉਸ ਇਲਾਕੇ ਚ ਸਿੱਖ ਵਸੇ ਹੋਏ ਨੇ, ਤਰਾਈ ਦੇ ਵਿੱਚ ਉੱਪਰ ਨਾਨਕ ਮੱਤੇ ਵੱਲ ਨੂੰ ਸਾਰੇ ਪਾਸੇ ਸਿੱਖਾਂ ਦੀ ਕਾਫੀ ਆਬਾਦੀ ਆ। ਬੜੇ ਔਖੇ ਹੋ ਕੇ ਉੱਥੇ ਜੰਗਲ ਜਿਹੜੇ ਆ ਸਾਫ਼ ਕਰਕੇ ਖੇਤੀ ਕੀਤੀ ਆ। ਤੇ ਉਸ ਖਾੜਕੂਬਾਦ ਦੇ ਦਿਨਾਂ ਦੇ ਵਿੱਚ ਉੱਥੋਂ ਦੇ ਬੁੱਚੜ ਪੁਲਸੀਆਂ ਨੂੰ ਲੱਗਿਆ ਕਿ ਅਸੀਂ ਜਿਹੜਾ ਸਾਰੇ ਭਾਰਤ ਦੀਆਂ ਖੁਸ਼ੀਆਂ ਸਾਨੂੰ ਮਿਲਣਗੀਆਂ, ਤੇ ਇਸ ਕਰਕੇ ਵੀ ਆਪਾਂ ਇਹ ਕੰਮ ਕਰੀਏ।
ਤਾਂ ਉਹਨਾਂ ਨੇ ਬੱਸ ਦੇ ਵਿੱਚੋਂ ਤੀਰਥ ਯਾਤਰੀਆਂ ਦੀ ਬੱਸ ਦੇ ਵਿੱਚੋਂ ਇਹ 10 ਜਣੇ ਕੱਢ ਕੇ ਇਹਨਾਂ ਨੂੰ ਕਤਲ ਕੀਤਾ ਸੀਗਾ ਤੇ ਸ਼ਰੇਆਮ ਸਾਰੇ ਭਾਰਤ ਦੇ ਸਾਹਮਣੇ ਇਹ ਜਿਹੜਾ ਸੀਗਾ ਕਤਲ ਹੋਏ ਤੇ ਦਿਨ ਦਿਹਾੜੇ ਇਹਨਾਂ ਨੂੰ ਲਾਇਆ, ਫਿਰ ਰਾਤ ਨੂੰ ਕਤਲ ਕੀਤੇ, ਲਾਸ਼ਾਂ ਸਾੜੀਆਂ। ਤੇ ਇਹ ਜਿਹੜੀ ਸੀਬੀਆਈ ਦੇ ਵਿੱਚ ਫਿਰ ਬਾਅਦ ਚ ਜਦੋਂ ਉਹਨਾਂ ਨੇ ਜਾਂਚ ਕੀਤੀ, ਉਹਨਾਂ ਨੂੰ ਸਾਫ਼ ਤੌਰ ਤੇ ਲਿਖਣਾ ਪਿਆ ਸੀਬੀਆਈ ਨੂੰ ਕਿ ਇਹ ਜਿੰਨੇ ਕਤਲ ਕੀਤੇ ਇਹਨਾਂ ਚੋਂ ਕੋਈ ਵੀ ਕਿਸੇ ਵੀ ਤਰੀਕੇ ਦੇ ਅਪਰਾਧ ਵਿੱਚ ਜ਼ਿੰਮੇਵਾਰ ਨਹੀਂ ਸੀਗਾ। ਇਹ ਸਾਰੇ ਬੇਦੋਸ਼ੇ ਸਿੱਖ ਸੀ। ਇਹਨਾਂ ਸਾਰਿਆਂ ਇਨੋਸੈਂਟ ਸਿੱਖਾਂ ਨੂੰ, ਬੇਦੋਸ਼ੇ ਸਿੱਖਾਂ ਨੂੰ, ਮਾਸੂਮ ਸਿੱਖਾਂ ਨੂੰ ਫਰਜ਼ੀ ਪੁਲਿਸ ਮੁਕਾਬਲੇ 'ਚ ਮਾਰਿਆ ਤੇ ਮਾਰਨ ਵਾਲੇ ਇਹਨਾਂ ਇਲਾਕੇ ਦੇ ਹੀ ਥਾਣਿਆਂ ਦੇ ਅਧਿਕਾਰੀ ਨੇਗੇ, ਸਬ ਇੰਸਪੈਕਟਰ ਆ, ਕਾਂਸਟੇਬਲ। ਸੋ ਇਹ ਜਿਹੜੇ 57 ਜਣੇ ਸੀਗੇ, ਇਹਨਾਂ ਦੇ ਵਿੱਚੋਂ 57 ਵਿੱਚੋਂ ਪੁਲਿਸ ਮੁਲਾਜ਼ਮਾਂ ਚੋਂ 10 ਜਣੇ ਇਸ ਸਾਰੀ ਜਿਹੜੀ ਅਦਾਲਤੀ ਕਾਰਵਾਈ 1991 ਤੋਂ ਚੱਲਦੀ ਆਈ, ਉਹ ਜਦੋਂ 2016 ਚ ਕੇਸ ਦਾ ਫੈਸਲਾ ਹੋਇਆ ਉਦੋਂ ਤੱਕ 10 ਮਰ ਗਏ ਸੀਗੇ। 47 ਜਣੇ ਸੀਗੇ ਤੇ ਉਹਨਾਂ ਵਿੱਚੋਂ ਜਦੋਂ ਜਿਹੜਾ ਸੀਗਾ ਸਜ਼ਾ ਹੋਈ ਆ ਤਾਂ ਸਾਰਿਆਂ ਨੂੰ ਲੱਗਿਆ ਕਿ ਲਓ ਜੀ ਉਮਰ ਕੈਦ ਕਰਤੀ, ਜੁਰਮਾਨਾ ਹੋ ਗਿਆ। ਪਰ ਉਦੋਂ ਹੀ ਅਸੀਂ ਜਿਹੜੀ ਗੱਲ ਪਹਿਲਾਂ ਕਹੀ, ਸਿਆਣਿਆਂ ਨੇ ਸਾਰਿਆਂ ਨੇ ਕਿਹਾ ਸੀ ਕਿ ਅੱਗੇ ਅੱਗੇ ਦੇਖੋ ਕੀ ਬਣਦਾ। ਤੇ ਅੱਜ ਸਾਰਿਆਂ ਦੇ ਸਾਹਮਣੇ ਆ ਗੱਲ ਕਿ ਉਹ ਸਜ਼ਾ ਜਿਹੜੀ ਸੀ 7-7 ਸਾਲ ਕਰਤੀ 2016 ਤੋਂ ਹੁਣ 2022 ਆ। ਸੋ ਮਤਲਬ ਕਿ ਉਹ ਬੰਦੇ ਜਿਹੜੇ ਆ ਮਿੰਟੋ ਮਿੰਟੀ ਘਰਾਂ ਨੂੰ ਚਲੇ ਗਏ ਹੋਣਗੇ, ਚਲੇ ਜਾਣਗੇ। ਇਸ ਤਰੀਕੇ ਨਾਲ ਸਾਰੇ ਭਾਰਤ ਵਿੱਚ ਸਿੱਖਾਂ ਉੱਤੇ ਜਿਸ ਪੁਲਸੀਏ ਨੇ ਜਾਂ ਕਿਸੇ ਹੋਰ ਨੇ ਚੜ੍ਹਾਈ ਕੀਤੀ ਆ, ਕਤਲ ਕੀਤਾ, ਉਹਦਾ ਭਾਰਤੀ ਕਾਨੂੰਨੀ ਵਿਵਸਥਾ ਜਿਹੜੀ ਆ, ਸਿਸਟਮ ਜਿਹੜਾ ਹੈ, ਉਹ ਪੂਰਾ ਸਾਥ ਸਹਿਯੋਗ ਦਿੰਦਾ। ਚਾਹੇ ਉਹ ਨਵੰਬਰ 1984 ਚ ਕਤਲੇਆਮ ਕਰਨ ਵਾਲੇ ਪੁਲਸੀਏ ਹੋਣ ਤੇ ਚਾਹੇ ਉਹ ਪੰਜਾਬ ਦੇ ਵਿੱਚ ਵੈਸੇ ਜਿਹੜਾ ਅਣਪਛਾਤੇ ਲਾਸ਼ਾਂ ਦਾ ਮਾਮਲਾ ਉਹ ਹੈ, ਚਾਹੇ ਕੋਈ ਹੋਰ ਆ, ਉਹਨਾਂ ਸਾਰੇ ਪੁਲਸੀਆਂ ਦੀ ਪੂਰੀ ਹਮਾਇਤ ਆ ਜਿਹੜੀ ਉਹ ਕੀਤੀ ਜਾਂਦੀ ਰਹੀ ਹੈ। ਅਸੀਂ ਇਹ ਕਹਿੰਦੇ ਆ ਬਈ ਅਕਸਰ ਹੀ ਇੱਥੇ ਕਈ ਜਿਹੜੇ ਹਿੰਦੂ ਕੱਟੜਪੰਥੀ ਤੇ ਹੋਰ ਲੌਂਗਲਾਣਾ ਉਹ ਪਿੱਟਦੇ ਹੁੰਦੇ ਆ ਵੀ ਜੀ ਬੱਸਾਂ ਚੋਂ ਕੱਢ ਕੱਢ ਕੇ ਮਾਰੇ, ਬੱਸਾਂ ਚੋਂ ਕੱਢ ਕੱਢ ਕੇ ਜੀ ਸਿੱਖਾਂ ਨੇ, ਖਾੜਕੂਆਂ ਨੇ ਹਿੰਦੂਆਂ ਨੂੰ ਮਾਰਿਆ। ਇਹ ਗੱਲ ਅਕਸਰ ਕਹੀ ਜਾਂਦੀ ਹੈ। ਹੁਣ ਇਸ ਗੱਲ ਦੀ ਅਜੇ ਤੱਕ ਕੋਈ ਗਰੰਟੀ, ਕੋਈ ਗਵਾਹੀ ਨਹੀਂ ਆਈ, ਕੋਈ ਸਬੂਤ ਨਹੀਂ ਆਇਆ। ਇਸੇ ਹਕੂਮਤੀ ਸਿਸਟਮ ਦੇ ਹੁੰਦਿਆਂ ਕੋਈ ਇਹੋ ਜਿਹਾ ਮਾਮਲਾ ਸਾਹਮਣੇ ਨਹੀਂ ਆਇਆ ਕਿ ਆ ਉਹ ਦੋਸ਼ੀ ਆ ਜਿਹਨੇ ਬੱਸ ਵਿੱਚੋਂ ਹਿੰਦੂ ਕੱਢ ਕੇ ਮਾਰੇ। ਸਿੱਖਾਂ ਦੇ ਮਾਮਲੇ 'ਚ ਤਾਂ ਕੋਈ ਸਿੱਖ ਦੋਸ਼ੀ ਅਜੇ ਤੱਕ ਸਾਹਮਣੇ ਆਇਆ ਨਹੀਂ ਜਿਹਨੇ ਬੱਸ ਚੋਂ ਕੱਢ ਕੇ ਮਾਰੇ ਹੋਣ। ਹਾਂ, ਇਹ ਜ਼ਰੂਰ ਆ ਵੀ ਪੈਂਕੀ ਕੈਟ ਨੇ ਜਾਂ ਹੋਰ ਕਈ ਢੰਗ ਤਰੀਕਿਆਂ ਨਾਲ ਇਹ ਗੱਲ ਜੱਗ ਜ਼ਾਹਿਰ ਹੋ ਚੁੱਕੀ ਆ ਕਿ ਥਾਣਿਆਂ ਦੇ ਵਿੱਚੋਂ ਚਿੱਟੇ ਕੁੜਤੇ ਪਜਾਮੇ, ਪੀਲੀਆਂ ਪੱਗਾਂ ਉੱਪਰ ਦੀ ਗਾਤਰੇ ਹੱਥ 'ਚ ਅਸਾਲਟਾਂ ਪਾ ਕੇ ਖਾੜਕੂ ਭੇਸ ਦੇ ਵਿੱਚ ਕੈਟ ਟੋਲੇ ਨਿਕਲਦੇ ਸੀ, ਜਿਹੜੇ ਉਹ ਇਹੋ ਜਿਹੀਆਂ ਵਾਰਦਾਤਾਂ ਕਰਦੇ ਸੀਗੇ, ਜਿਹੜੇ ਇਹੋ ਜਿਹੀਆਂ ਕਰਤੂਤਾਂ ਕਰਦੇ ਸੀ ਕਿ ਹਰ ਇੱਕ ਜਿਹੜਾ ਸਿੱਖ ਵਾ, ਉਹ ਹਰ ਇੱਕ ਪੰਜਾਬੀ ਬੰਦਾ ਹੈ, ਉਹ ਜਿਹੜਾ ਸੰਘਰਸ਼ ਦੇ ਖਿਲਾਫ ਹੋ ਜਾਵੇ। ਰੇਪ, ਕਤਲ, ਫਰੌਤੀਆਂ, ਇਹੋ ਜਿਹਾ ਕੁਝ ਬੜਾ ਉਹਨਾਂ ਦਿਨਾਂ ਵਿੱਚ ਕੈਟ ਟੋਲਿਆਂ ਨੇ ਕੀਤਾ। ਤੇ KPS ਗਿੱਲ ਜਾਂ ਹੋਰ ਅਫਸਰਾਂ ਨੇ ਇਹ ਆਪ ਮੰਨਿਆ, ਰਵੇਰੋ ਵੀ ਮੰਨਦਾ ਹੁੰਦਾ ਸੀ ਕਿ ਜਿਹੜੇ ਇਹ ਕੈਟ ਟੋਲੇ ਆ, ਇਹਨਾਂ ਵਗੈਰਾ ਅਸੀਂ ਕੱਖ ਨਹੀਂ ਕਰ ਸਕਦੇ। ਤੇ ਇਜ਼ਹਾਰ ਆਲਮ ਨੇ ਤਾਂ ਆਪ ਮੰਨਿਆ ਸੀ ਵੀ ਅਸੀਂ ਆਲਮ ਸੈਨਾ ਬਣਾਈ ਆ। ਸੰਤੋਖਾ ਕਾਲਾ ਇੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਦਲਵੀਰਾ ਕੈਟ, ਉਹ ਦਲਵੀਰਾ ਕੈਟ ਜਿਹਨੇ ਸੀਤਲ ਦਾਸ ਹੁਣਾਂ ਦਾ ਪਟਿਆਲੇ ਕੰਮ ਕੀਤਾ ਸੀ, 2 ਪੁਲਿਸੀਏ ਅਫਸਰ ਮਾਰੇ ਗਏ ਸੀ। ਤੇ ਇਸ ਤਰੀਕੇ ਨਾਲ ਜਿਹੜੇ ਕੈਟ ਟੋਲੇ ਸੀ, ਉਹਨਾਂ ਦੀਆਂ ਵਾਰਦਾਤਾਂ ਨੂੰ ਸਿੱਖ ਯੋਧਿਆਂ ਦੇ ਖਾਤੇ 'ਚ ਪਾਉਣ ਵਾਲਿਆਂ ਦੀ ਕਮੀ ਨਹੀਂ, ਬੜਾ ਉਹ ਪਿੱਟਦੇ ਨੇ ਤੇ ਉਹਨਾਂ ਕੋਲੇ ਕੋਈ ਸਬੂਤ ਪ੍ਰੂਫ ਨਹੀਂ। ਪਰ ਆਹ ਤਾਂ CBI ਖੁਦ ਮੰਨਦੀ ਆ ਕਿ ਬੱਸ ਵਿੱਚੋਂ 25 ਚੋਂ 10 ਬੰਦੇ ਕੱਢ ਕੇ ਕਿਸ ਤਰੀਕੇ ਨਾਲ ਮਾਰੇ ਗਏ ਆ, ਜਿਹੜੇ ਯਾਤਰਾ ਕਰਨ ਗਏ ਸੀ ਸਿੱਖ। ਜਿਹੜੀ ਗੱਲ ਹਿੰਦੂ ਭਾਈਚਾਰੇ ਦੇ ਹੱਕ ਵਿੱਚ ਜਾਂਦੀ ਆ ਕਿ ਜੀ ਹਿੰਦੂਆਂ ਨੂੰ ਸਿੱਖਾਂ ਨੇ ਕਤਲ ਕੀਤਾ, ਉਹਦੀ ਤਾਂ ਕੋਈ ਸਬੂਤ ਨਹੀਂ, ਕੋਈ ਗਰੰਟੀ ਨਹੀਂ, ਉਹਦੀ ਤਾਂ ਕੋਈ ਆਪਣੇ ਕੋਲੇ ਕੋਈ ਕਾਨੂੰਨੀ ਜਿਹੜੀ ਹੈਗੀ ਆ ਪੈਰਵਾਈ ਵੀ ਨਹੀਂ ਹੈ। ਤੇ ਇੱਧਰ ਪੈਰਵਾਈ ਵੀ ਆ, ਸਾਬਤ ਹੋ ਚੁੱਕਿਆ। ਤੇ ਉਹਨਾਂ 57 ਪੁਲਿਸੀਆਂ ਦੇ ਬਾਰੇ
ਪੰਜਾਬ ਦੇ ਵਿੱਚ ਜਿਹੜੇ ਪਿੱਟਦੇ ਨੇ ਕਿ ਜੀ ਬੇਦੋਸ਼ੇ ਹਿੰਦੂ ਕੱਢ ਕੇ ਮਾਰੇ, ਉਹਨਾਂ ਦੀ ਬੋਲਤੀ ਬੰਦ ਵਾ। ਆ ਜਿਹੜੇ ਲਿਬਰਲ ਕਹਾਉਂਦੇ ਆ, ਜਿਹੜੇ ਸੈਕੂਲਰ ਕਹਾਉਂਦੇ ਆ, ਉਹ ਵੀ ਸਾਰੇ ਦੜ ਵੱਟੀ ਬੈਠੇ ਆ। ਅੱਜ ਸਾਰੇ ਸਿੱਖ ਜਿਹੜੇ ਨੇ ਉਹ ਇਸ ਗੱਲੋਂ ਚਿੰਤਤ ਨੇ, ਦੁਖੀ ਨੇ, ਮਨ ਬੜਾ ਔਖਾ ਉਹਨਾਂ ਦਾ ਕਿ ਸਾਡੇ ਭਾਈਚਾਰੇ ਦਾ ਕਤਲ ਹੋਇਆ ਤੇ ਸਾਡੇ ਬੰਦੇ ਵੀ ਮਾਰੇ ਗਏ, ਦੋਸ਼ੀਆਂ ਨੂੰ ਸਜ਼ਾਵਾਂ ਵੀ ਨਹੀਂ ਹੋਈਆਂ, ਤੇ ਉੱਪਰੋਂ ਸਾਨੂੰ ਇੱਕ ਜ਼ਖਮਾਂ ਤੇ ਲੂਣ ਪਾਉਣ ਵਾਲੀ ਗੱਲ ਕਹੀ ਜਾਂਦੀ ਆ ਕਿ ਹਕੂਮਤੀ ਸਿਸਟਮ ਦੇ ਵਿੱਚ ਯਕੀਨ ਰੱਖੋ, ਕੋਈ ਨਾ ਕੋਈ ਇਨਸਾਫ ਜ਼ਰੂਰ ਮਿਲੂਗਾ। ਹੁਣ ਇੱਕ ਪਾਸੇ ਤਾਂ ਇਹ ਹਾਲ ਆ, ਦੂਜੇ ਪਾਸੇ ਜਿਹੜਾ ਫੜਿਆ ਜਾਂਦਾ ਜੀ ਤੇ ਸਜ਼ਾ ਕੋਈ ਕੇਸ ਹੋ ਜਾਂਦੀ ਆ, ਉਹਨੂੰ ਮਿੰਟੋ ਮਿੰਟੀ ਪਿੱਛੇ ਜੇ ਸਹਾਰਨ ਮਾਜਰੇ ਦਾ ਸੀ ਇੱਕ ਨੌਜਵਾਨ, ਲੁਧਿਆਣੇ ਜ਼ਿਲ੍ਹੇ 'ਚ ਪਿੰਡ ਆ ਰਾੜਾ ਸਾਹਿਬ ਦੇ ਕੋਲ, ਉੱਥੋਂ ਦੇ ਬੱਚੇ ਨੂੰ ਬੇਦੋਸ਼ੇ ਨੂੰ ਮਾਰਿਆ ਸੀ ਤੇ ਇੱਕ ਪੰਜਾਬ ਦਾ ਤੇ ਨਾਲ ਯੂਪੀ ਦਾ ਪੁਲਿਸੀਏ ਵੀ ਸੀਗੇ ਇਨਵੋਲਵ, ਉਹ ਸਾਰਿਆਂ ਨੂੰ ਮਿੰਟੋ ਮਿੰਟੀ ਛੱਡ ਦਿੱਤਾ। ਰਾਜ ਚਾਹੇ ਕੈਪਟਨ ਦਾ ਹੋਵੇ ਚਾਹੇ ਬਾਦਲ ਦਾ ਹੋਵੇ, ਇਹਨਾਂ ਨੇ ਉਹਨਾਂ ਪੁਲਿਸੀਆਂ ਦੀ ਹਮਾਇਤ ਕਰਨੀ ਹੁੰਦੀ। ਚੇਤੇ ਕਰੋ ਜਦੋਂ ਬਸ਼ੀਰ ਮੁਹੰਮਦ ਉਰਫ ਭਾਈ ਲక్ష్మణ ਸਿੰਘ ਬੱਬਰ, ਉਹਦੀ ਘਰਵਾਲੀ ਤੇ ਪੇਟ ਵਾਲੇ ਬੱਚੇ ਨੂੰ ਕਲਕੱਤੇ ਦੇ ਵਿੱਚ ਤਿਲਜਲਾ ਖੇਤਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਸੀ, ਇੱਕ ਡੀਐਸਪੀ ਤੇ 5-6 ਹੋਰ ਪੁਲਿਸ ਵਾਲੇ ਜਿਨ੍ਹਾਂ ਨੂੰ ਉਥੋਂ ਦੇ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਕੇਸ ਚਲਾ ਕੇ ਸਜ਼ਾ ਕਰਾਈ, ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿੱਚ ਉਹਨਾਂ ਸਾਰੇ 7-8 ਪੁਲਿਸੀਆਂ ਦੀਆਂ ਸਜ਼ਾਵਾਂ ਮਾਫ ਕਰਾਉਣ ਲਈ ਅਕਾਲੀ ਸਰਕਾਰ ਆ ਜਿਹੜੀ, ਉਹ ਕੇਂਦਰ ਦੇ ਵਿੱਚ ਰਾਸ਼ਟਰਪਤੀ ਤੱਕ ਗਈ ਤੇ ਉਹਨਾਂ ਦੀਆਂ ਸਜ਼ਾਵਾਂ ਮਾਫ ਕਰਾਈਆਂ। ਅਸੀਂ ਇਹ ਵੀ ਦੇਖਿਆ ਕਿ ਜਿਹੜੇ ਖਾਲੜਾ ਕਾਂਡ ਵਾਲੇ ਬੁੱਚੜ ਸੀ ਪੁਲਿਸੀਏ, ਉਹ ਸਾਰੇ ਵੀ ਮੌਜਾਂ ਕਰਦੇ ਰਹੇ ਨੇ ਤੇ ਇੱਥੇ ਵਿਆਹਾਂ ਸ਼ਾਦੀਆਂ ਦੇ ਉੱਤੇ ਜੇਲ੍ਹ ਦੇ ਵਿੱਚੋਂ ਕਿਵੇਂ ਪਹੁੰਚਦੇ ਰਹੇ, ਉਹ ਗੱਲਾਂ ਸਾਰਿਆਂ ਦੇ ਸਾਹਮਣੇ। ਇੱਥੇ ਆ ਹੁਣੇ ਖਾੜਕੂਬਾਦ ਦੀ ਗੱਲ ਤਾਂ ਦੂਰ ਚਲੀ ਜਾਂਦੀ ਆ, ਇੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਮੈਰਿਜ ਪੈਲਸ ਦੇ ਵਿੱਚ 15-20 ਦਿਨ ਪਹਿਲਾਂ ਦੀ ਗੱਲ ਆ, ਬਹੁਤ ਕੁੱਟ ਕਟਾਪਾ ਕੀਤਾ ਤੇ ਬਾਹਰੋਂ ਜਿਹੜਾ ਪਰਿਵਾਰ ਆਪਦੇ ਬੱਚੇ ਦੇ ਵਿਆਹ ਲਈ ਇੱਥੇ ਪਹੁੰਚੇ ਹੋਏ ਸੀ, ਉਹਨਾਂ ਨੇ ਜਦੋਂ ਸੋਸ਼ਲ ਮੀਡੀਆ ਦੇ ਰਾਹੀਂ ਰੌਲਾ ਰੱਪਾ ਪਾਇਆ ਤਾਂ ਕੁਝ ਆਮ ਆਦਮੀ ਪਾਰਟੀ ਦੇ ਅਫਸਰ, ਆਮ ਆਦਮੀ ਪਾਰਟੀ ਦੇ ਆਗੂ ਤੇ ਕੁਝ ਅਧਿਕਾਰੀਆਂ ਨੇ, ਸਰਕਾਰੀ ਅਧਿਕਾਰੀਆਂ ਨੇ ਬੜਾ ਇਸ ਗੱਲੋਂ ਆਪਦੇ ਆਪ ਨੂੰ ਚੰਗਾ ਬਣਾ ਕੇ ਪੇਸ਼ ਕਰਨਾ ਚਾਹਿਆ ਕਿ ਜੀ ਛੱਡੋ, ਜਿਹੜਾ ਕੁਝ ਹੋ ਗਿਆ ਸੀ ਹੋ ਗਿਆ, ਹੁਣ ਇਹਨਾਂ ਤੇ ਪਰਚੇ ਦਰਜ ਕਰਾ ਕੇ ਸਾਰਿਆਂ ਨੂੰ ਜੇਲ੍ਹ 'ਚ ਮਾਰਾਂਗੇ ਜਿਨ੍ਹਾਂ ਨੇ ਤੁਹਾਡਾ ਵਿਆਹ ਖਰਾਬ ਕੀਤਾ ਤੇ ਇੱਥੇ ਕਹਿਣ ਆਏ ਕਿ ਸ਼ਰਾਬ ਆ ਜਿਹੜੀ ਉਹ ਤੁਸੀਂ ਨਜਾਇਜ਼ ਵਰਤ ਰਹੇ ਹੋ, ਜਿਹੜੀ ਇੱਥੇ ਵਰਤ ਰਹੇ ਹੋ ਵਿਆਹ ਦੇ ਵਿੱਚ। ਖੈਰ ਉੱਥੇ ਲੋਕਾਂ ਨੂੰ ਕਈਆਂ ਨੂੰ ਬੜਾ ਚਾਅ ਜਿਹਾ ਚੜਿਆ, ਲੱਗ ਪਏ ਫੁਕਰੀਆਂ ਮਾਰਨ ਕਿ ਦੇਖਿਆ ਜਿਹੜੇ ਬਾਹਰੋਂ ਆਇਆ ਪਰਿਵਾਰ ਸੀ ਉਹਨੂੰ ਕਹਿਣ ਵੀ ਦੇਖਿਆ ਹੁਣ ਉਹਨਾਂ ਦਾ ਬਣਦਾ ਕੀ ਆ। ਪਰ ਕੱਲ ਉਸ ਪਰਿਵਾਰ ਨੇ ਬੈਠ ਕੇ ਪ੍ਰੈਸ ਦੇ ਸਾਹਮਣੇ ਇਹ ਗੱਲਾਂ ਦੱਸੀਆਂ ਕਿ ਜਿਨ੍ਹਾਂ ਬੰਦਿਆਂ ਉੱਤੇ ਪਰਚੇ ਦਰਜ ਹੋਏ ਨੇ ਉਹ ਇੱਥੇ ਖੁੱਲੇ ਆਮ ਘੁੰਮ ਰਹੇ ਨੇ, ਉਹ ਇੱਥੇ ਸ਼ਰੇਆਮ ਘੁੰਮ ਰਹੇ ਨੇ, ਜਿਨ੍ਹਾਂ ਦੇ ਉੱਤੇ ਸਾਡੇ ਵਿਆਹ ਦੇ ਵਿੱਚ ਖੱਲਰ ਪਾਉਣ ਕਰਕੇ, ਸਾਡੇ ਕੁੱਟ ਕਟਾਪਾ ਕਰਨ ਕਰਕੇ ਮੁਕੱਦਮੇ ਦਰਜ ਹੋਏ ਨੇ। ਸੋ ਇਹ ਜਿਹੜਾ ਮੁਲਕ ਹੈ ਇਹਦਾ ਬਾਬਾ ਆਦਮ ਨਰਾਲਾ ਹੀ ਹੈ। ਇੱਥੇ ਪਿੱਛੇ ਜੇ ਇੱਕ ਜਿਹੜਾ ਮਾਮਲਾ ਸਾਹਮਣੇ ਆਇਆ, ਜਿਹੜਾ ਕੁੰਵਰ ਵਿਜੇ ਪ੍ਰਤਾਪ ਆ, ਇਹਨੇ ਇਹ ਗੱਲ ਨੰਗੀ ਕੀਤੀ ਕਿ ਜਿਹੜਾ ਜੱਗੂ ਭਗਵਾਨਪੁਰੀ ਆ, ਜਿਹਨੂੰ ਸਾਰੇ ਮੀਡੀਆ ਦੇ ਵਿੱਚ ਗੈਂਗਸਟਰ ਕਹਿ ਕੇ ਬਦਨਾਮ ਕੀਤਾ ਹੈ, ਵੀ ਉਹ ਜੇਕਰ ਇੰਨਾ ਹੀ ਮਾੜਾ ਤੇ ਫਿਰ ਉਹਨੂੰ ਵੋਟਾਂ ਵੇਲੇ ਰੋਪੜ ਜੇਲ੍ਹ ਤੋਂ ਅੰਮ੍ਰਿਤਸਰ ਜੇਲ੍ਹ 'ਚ ਬਦਲਣ ਦੇ ਨਾਂ ਦੇ ਉੱਤੇ ਰਾਹ ਵਿੱਚ ਉਹਨੂੰ ਮੋਬਾਈਲ ਦਿੱਤਾ ਗਿਆ ਤਾਂ ਕਿ ਉਹ ਰਸਤੇ ਦੇ ਵਿੱਚ ਕਿਸੇ ਲੀਡਰ ਦੇ ਹੱਕ ਵਿੱਚ ਵੋਟਾਂ ਲਈ ਲੋਕਾਂ ਨੂੰ ਪ੍ਰੇਰਨਾ ਦੇ ਸਕੇ ਤੇ ਜਿਹੜੀਆਂ ਉਹਨਾਂ ਦੇ ਲਈ ਲੋਕਾਂ ਦੇ ਇਕੱਠ ਕਰਾ ਸਕੇ। ਆਪਦੇ ਫੋਨ ਦੇ ਉੱਤੇ ਉਹ ਫੋਨ ਉਹਨੂੰ ਰਸਤੇ ਵਿੱਚ ਪੁਲਿਸ ਨੇ ਫੜਾਇਆ ਵੀ ਰੋਪੜ ਤੋਂ ਅੰਮ੍ਰਿਤਸਰ ਜੇਲ੍ਹ ਤੱਕ ਰਸਤੇ 'ਚ ਤੈਨੂੰ ਫ੍ਰੀ ਆ, ਤੂੰ ਸਾਰਾ ਇਹ ਸਾਡਾ ਕੰਮ ਕਰ ਦੇ। ਹੁਣ ਜਿਸ ਥਾਂ ਦੇ ਉੱਤੇ ਇੱਥੇ ਗੁੰਡੇ ਬਦਮਾਸ਼ ਪੁਲਿਸ ਵਾਲੇ ਰਲ ਮਿਲ ਕੇ ਚੱਲ ਰਹੇ ਹੋਣ ਤੇ ਆ ਸਿੱਧੂ ਮੂਸੇ ਵਾਲੇ ਦਾ ਜਿਹੜਾ ਕਤਲ ਹੋਇਆ ਜਾਂ ਹੋਰ ਕਈ ਵਾਰਦਾਤਾਂ ਆਪਣੇ ਸਾਹਮਣੇ ਆ, ਇਹਨਾਂ ਦੇ ਵਿੱਚ ਜੋ ਮਾਹੌਲ ਦਿਖ ਰਿਹਾ ਕਿ ਪੁਲਿਸ ਵਾਲੇ ਤੇ ਬਦਮਾਸ਼ ਅਨਸਰ ਤੇ ਕੁਛ ਇਹੋ ਜਿਹੇ ਲੋਕ ਜਿਹੜੇ ਧਾਰਮਿਕ ਬਾਣੇ 'ਚ ਵਿਚਰਦੇ ਆ, ਇਹ ਰਲ ਮਿਲ ਕੇ ਪੰਜਾਬ ਨੂੰ ਅਪਰਾਧ ਕ੍ਰਾਈਮ ਦਾ ਇੱਕ ਜਿਹੜਾ ਇਹੋ ਜਿਹਾ ਕੇਂਦਰ ਬਣਾ ਦੇਣਾ ਚਾਹੁੰਦੇ ਆ ਕਿ ਹਰੇਕ ਬੰਦਾ ਇੱਥੋਂ ਭੱਜਣ ਦੀ ਕਰੇ।
ਤੇ ਨਾਲ ਦੀ ਨਾਲ ਇਹ ਵੀ ਗੱਲ ਆ ਕਿ ਸਿੱਖ ਸੰਘਰਸ਼ ਦੇ ਯੋਧਿਆਂ ਨੂੰ, ਸ਼ਹੀਦਾਂ ਨੂੰ ਬਦਨਾਮ ਕਰੋ, ਖਾਲਿਸਤਾਨ ਵਿਰੋਧੀ ਜਿਹੜਾ ਮਾਹੌਲ ਆ, ਨੈਰੇਟਿਵ ਆ, ਉਹ ਸਿਰਜੋ। ਇਹ ਗੱਲ ਵੀ ਬੜੇ ਜ਼ੋਰਾਂ ਤੇ ਚੱਲ ਰਹੀ ਆ। ਅਸੀਂ ਆਪਦੇ ਇਸ ਪ੍ਰੋਗਰਾਮ ਦੇ ਵਿੱਚ ਅਕਸਰ ਹੀ YouTube ਚੈਨਲਾਂ ਦੀ ਗੱਲ ਕਰਦੇ ਰਹਿੰਦੇ ਆ। ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਸਾਰੇ YouTube ਚੈਨਲ ਸਰਗਰਮ ਨੇ ਤੇ ਉਹਨਾਂ ਚੈਨਲਾਂ ਦੇ ਵਿੱਚੋਂ ਕੁਝ ਕੁ ਇਹ ਵੀ ਅਹਿਸਾਸ ਕਰਾਉਂਦੇ ਆ ਕਿ ਅਸੀਂ ਪੰਥਕ ਤੌਰ ਤੇ ਬੜੇ ਕੌਮ ਦੀ ਸੇਵਾ ਕਰਨ ਵਾਲੇ ਆ, ਤੇ ਉਹ ਖਾੜਕੂ ਯੋਧਿਆਂ ਦੇ ਪਰਿਵਾਰਾਂ ਦੇ ਕੋਲ ਜਾਂਦੇ ਆ ਤੇ ਉਹਨਾਂ ਦਾ ਪੱਖ ਪੇਸ਼ ਕਰਨ ਵੇਲੇ ਇੰਨਾ ਰੋਣ ਧੋਣ ਕਰਦੇ ਆ ਵੀ ਜਿਵੇਂ ਬਹੁਤ ਪਾਪ ਕਰ ਲਿਆ ਹੋਵੇ, ਜਿਵੇਂ ਉਹ ਟੱਬਰ ਲੁੱਟਿਆ ਪੁੱਟਿਆ ਗਿਆ ਹੋਵੇ। ਉਹ ਪਰਿਵਾਰ ਦੀ ਇੰਨੀ ਦਰਦਨਾਕ ਤਰੀਕੇ ਨਾਲ, ਇੰਨੀ ਜਿਹੜੀ ਹੈਗੀ ਆ ਅਜੀਬ ਤਰੀਕੇ ਨਾਲ ਉਹਦੀ ਸਾਰੀ ਇੰਟਰਵਿਊ ਕਰਦੇ ਆ ਕਿ ਸੁਣਨ ਵਾਲੇ ਨੂੰ ਇਉਂ ਲੱਗਦਾ ਵੀ ਇਹ ਸਾਰੀ ਇੰਟਰਵਿਊ ਤੋਂ ਬਾਅਦ ਵਿੱਚ ਹਰੇਕ ਸਿੱਖ ਜਿਹੜਾ ਹੈਗਾ ਉਹ ਢਹਿੰਦੀ ਕਲਾ ਚ ਜਾਵੇ। ਹੁਣ ਉਹ ਜਿਹੜੇ ਪਰਿਵਾਰ ਨੇ ਉਹਨਾਂ ਨਾਲ ਸਾਡਾ ਵੀ ਮੇਲ ਜੋੜ ਆ। ਉਹ ਤਾਂ ਕਹਿੰਦੇ ਆ ਕਿ ਸਾਡੇ ਧੰਨ ਭਾਗ ਸਾਡੇ ਪਰਿਵਾਰ ਦੇ ਵਿੱਚੋਂ ਕਿਸੇ ਨੇ ਸਿੱਖ ਹੱਕਾਂ ਲਈ ਆਪਦੀ ਜਾਨ ਮਾਰੀ ਹੈ। ਉਹਨਾਂ ਨੂੰ ਤਾਂ ਮਾਣ ਆ, ਮਾਵਾਂ ਕੋਲੇ ਜਾਈਦਾ, ਚਾਹ ਚੜ ਜਾਂਦਾ ਕਿ ਸਾਡੇ ਪੁੱਤ ਦੀ ਕੋਈ ਗੱਲ ਕਰਨ ਆਇਆ। ਪਰ ਇਹ ਜਿਹੜੇ ਚੈਨਲਾਂ ਵਾਲੇ ਆ, ਇਹ ਪੂਰੀ ਮਕਾਰੀ ਦੇ ਨਾਲ ਇਹੋ ਜਿਹੀਆਂ ਗੱਲਾਂ ਕਰਦੇ ਆ, ਇਸ ਤਰੀਕੇ ਨਾਲ ਗੱਲਾਂ ਕਰਦੇ ਆ ਕਿ ਉਹਨਾਂ ਗੱਲਾਂ ਦੇ ਜਵਾਬਾਂ ਨੂੰ ਆਪ ਦੇ ਰੰਗ ਢੰਗ ਵਿੱਚ ਪਿੱਛੇ ਜੇ ਜਿਹੜੀਆਂ ਮਗਰੋਂ ਫਿਰ ਟਿਊਨਾਂ ਜਿਹੀਆਂ ਭਰ ਲੈਂਦੇ ਆ, ਬੜੀਆਂ ਰੋਣ ਧੋਣ ਜਿਹੇ ਵਾਲੀਆਂ, ਕਿ ਜੀ ਬੜਾ ਮਾੜਾ ਹੋ ਗਿਆ। ਫਿਰ ਜਾਣ ਕੇ ਪੁੱਛਣਗੇ ਕਿ ਕੋਈ ਸਿੱਖ ਜਥੇਬੰਦੀ ਤੁਹਾਨੂੰ ਕਦੇ ਮਿਲਣ ਆਈ? ਹੁਣ NIA ਦੇ ਜਾਂ ਪੁਲਿਸ ਦੇ ਚੱਕਰਾਂ ਤੋਂ ਬਚਣ ਦੇ ਲਈ ਜਿਹੜੇ ਸਿੱਖ ਹੱਕਾਂ ਲਈ ਮਦਦ ਕਰਦੇ ਆ, ਜਾਂ ਜਿਹੜੀਆਂ ਬਾਹਰ ਅੰਦਰ ਸ਼ਖਸੀਅਤਾਂ ਜਾਂ ਜਥੇਬੰਦੀਆਂ, ਉਹ ਤਾਂ ਆਪ ਕਹਿੰਦੇ ਆ ਉਹਨਾਂ ਪਰਿਵਾਰਾਂ ਨੂੰ ਕਿ ਭਾਈ ਤੁਸੀਂ ਕਹਿਦਾ ਕਰੋ ਕਿ ਸਾਨੂੰ ਤਾਂ ਕਦੇ ਕਿਸੇ ਨੇ ਪੈਸਾ ਨਹੀਂ ਦਿੱਤਾ। ਉਹ ਇਸ ਕਰਕੇ ਵੀ ਐਵੇਂ ਨਾਲੇ ਤੁਹਾਨੂੰ ਤੰਗ ਕਰਨਗੇ ਕਿ ਤੁਹਾਨੂੰ ਬਾਹਰੋਂ ਪੈਸੇ ਆਉਂਦੇ ਆ, ਕਿਉਂਕਿ ਇੱਥੇ ਦਾ ਮਿੰਟ ਲਾਉਂਦੇ ਆ, ਕਹਿੰਦੇ ਆ ਸਲੀਪਰ ਸੈੱਲ ਪੈਦਾ ਕਰ ਰਹੇ ਹੋ। ਮੈਂ ਆਪ ਇਸ ਚੱਕਰ ਦੇ ਵਿੱਚ ਦੀ ਲੰਘਿਆ ਜਦੋਂ ਅਸੀਂ ਸਿੱਖ ਸੰਘਰਸ਼ ਦੇ ਸ਼ਹੀਦਾਂ ਦੇ ਜਾਂ ਹੋਰ ਲੋੜਵੰਦ ਪਰਿਵਾਰਾਂ ਦੇ, ਜਦੋਂ ਭਾਰਤੀ ਹਕੂਮਤੀ ਦਹਿਸ਼ਤਗਰਦੀ ਦੇ ਸਤਾਏ ਪਰਿਵਾਰਾਂ ਦੇ ਅਸੀਂ ਦੁੱਖਾਂ ਸੁੱਖਾਂ ਦੇ ਵਿੱਚ ਭਾਈਵਾਲ ਬਣੇ, ਬਾਹਰੋਂ ਅੰਦਰੋਂ ਸਾਡੇ ਸੰਘਰਸ਼ ਨਾਲ ਸੰਬੰਧਿਤ ਪਰਿਵਾਰਾਂ ਦੀ ਮਦਦ ਕਰਨ ਵਾਲੇ ਵੀਰਾਂ ਭਰਾਵਾਂ ਨੇ ਆਰਥਿਕ ਤੌਰ ਤੇ ਦਸਵੰਧ ਭੇਜਿਆ, ਤਾਂ ਬਾਅਦ ਵਿੱਚ NIA ਵਾਲਿਆਂ ਨੇ, ਮਾਲ ਮੰਡੀ ਵਾਲਿਆਂ ਨੇ ਸਾਡੀ ਪੁੱਛ ਪੜਤਾਲ ਕੀਤੀ। ਔਰ ਉਹ ਮੈਂ ਨਹੀਂ, ਮੇਰੇ ਵਰਗੇ ਇੱਥੇ ਪੰਜਾਬ 'ਚ ਜਿੰਨੇ ਵੀ ਸਾਨੂੰ ਸਾਰਿਆਂ ਨੂੰ ਸੱਦਦੇ ਕਰਦੇ ਰਹੇ ਆ ਵੀ ਦੱਸੋ ਭਾਈ ਪੈਸਾ ਕਿੱਥੋਂ ਕਿਵੇਂ ਆਇਆ। ਉਹ ਕਿਹਾ ਕਰਨ ਕਿ ਜੀ ਇਹ ਤਾਂ ਸਲੀਪਰ ਸੈੱਲ ਪੈਦਾ ਹੋ ਰਹੇ ਨੇ। ਉਹ ਜਿਹੜੇ ਖਾੜਕੂ, ਜਿਹੜੇ ਵੱਡੇ ਵੱਡੇ ਕੌਮ ਦੇ ਕੰਮ ਕਰਨ ਵਾਲੇ, ਉਹਨਾਂ ਦੇ ਬੱਚਿਆਂ ਨੂੰ ਜੀ ਇਹ ਦੁਬਾਰਾ ਪੈਸੇ ਦੇ ਕੇ ਖੜਾ ਕਰ ਰਹੇ ਆ। ਅਸੀਂ ਆਪਦਾ ਲੌਜਿਕ ਦੇਣਾ ਕਿ ਠੀਕ ਆ, ਜਿਹੜਾ ਵੀ ਕੋਈ ਸਿੰਘ ਸੀ ਉਹ ਲੜਿਆ ਤੇ ਉਹਨੂੰ ਤੁਸੀਂ ਸਟੇਟ ਨੇ ਖਤਮ ਕਰਤਾ, ਸ਼ਹੀਦ ਕਰਤਾ, ਅਸੀਂ ਉਹਦਾ ਦਿਨ ਮਨਾ ਲੈਂਦੇ ਆ। ਪਰ ਉਹਦੀ ਮਾਂ ਦਾ, ਉਹਦੀ ਭੈਣ ਦਾ, ਉਹਦੇ ਬੱਚਿਆਂ ਦਾ, ਉਹਦੇ ਮਾਪਿਆਂ ਦਾ ਕੀ ਦੋਸ਼ ਆ? ਤੇ ਜਦੋਂ ਉਹਨਾਂ ਪਰਿਵਾਰਾਂ ਨਾਲ ਅਸੀਂ ਮਿਲਦੇ ਗਿਲਦੇ ਰਹੇ, ਅਸੀਂ ਉਹਨਾਂ ਨੂੰ ਵੀ ਕਹਿਣਾ ਕਿ ਬਹੁਤਾ ਜ਼ਿਆਦਾ ਫਿਰ ਗੱਲ ਨਾ ਹੀ ਕਿਹੋ, ਦੱਸਿਆ ਨਾ ਕਿ ਮਾਇਆ ਦੇ ਕੇ ਗਏ ਸੀ। ਤੇ ਅੱਜ ਕੁਝ ਚੈਨਲਾਂ ਦੇ ਨਾਂ ਤੇ ਇਹੋ ਜਿਹੇ ਲੋਕ ਹੀ ਸਰਗਰਮ ਹੋ ਗਏ ਜਿਹੜੇ ਜਾ ਕੇ ਉਹਨਾਂ ਪਰਿਵਾਰਾਂ ਦੇ ਮੂੰਹ ਤੋਂ ਇਹ ਗੱਲ ਕਹਾਉਂਦੇ ਆ ਕਿ ਜੀ ਅੱਜ ਤੱਕ ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ। ਦੂਜਾ ਇਹ ਬਈ ਫਿਰ ਆਪਦੇ ਆਪ ਨੂੰ ਵਡਿਆਉਣ ਦੇ ਲਈ 20-25,000 10-15,000 ਹੱਥੇ ਟਿਕਾ ਕੇ ਉਹਦੇ ਬਾਰੇ ਆਪਣੇ ਆਪ ਨੂੰ ਬੜਾ ਵੱਡਾ ਨਾਇਕ ਜਿਹਾ ਬਣਾ ਕੇ ਪੇਸ਼ ਕਰਦੇ। ਸੋ ਜਿਹੜਾ YouTube ਚੈਨਲਾਂ ਦੇ ਰਾਹੀਂ ਆਪਣੇ ਆਪ ਨੂੰ ਪੰਥਕ ਅਤੇ ਚੋਟੀ ਦੇ ਖਾਲਿਸਤਾਨੀ ਦਰਸਾ ਕੇ ਬਾਕੀ ਸਾਰੀ ਲਹਿਰ ਨੂੰ, ਕੌਮ ਨੂੰ ਕਾਲੇ ਰੰਗ 'ਚ ਪੇਸ਼ ਕਰਨਾ, ਖਾਸ ਤੌਰ ਤੇ ਸੰਘਰਸ਼ ਦੇ ਖਿਲਾਫ ਲੋਕਾਂ ਦੇ ਮਨਾਂ ਦੇ ਵਿੱਚ ਇਹ ਭਰਨਾ ਕਿ ਜੀ ਇਸ ਰਾਹ ਨਾ ਪਿਓ, ਮਾਰੇ ਜਾਓਗੇ, ਪੱਟੇ ਜਾਓਗੇ। ਕਿੱਥੇ ਤਾਂ ਸਾਡੀ ਅਰਦਾਸ ਆ, ਜਦੋਂ ਆਪਾਂ ਅਰਦਾਸ ਕਰਦੇ ਆ ਪਹਿਲੇ ਪਹਿਰੇ ਦੇ ਵਿੱਚ ਆਪਾਂ 10 ਪਾਤਸ਼ਾਹੀਆਂ ਦਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ਿਕਰ ਕਰਦੇ ਆ। ਫਿਰ ਆਪਾਂ 4 ਸਾਹਿਬਜ਼ਾਦੇ, 40 ਮੁਕਤੇ, ਉਹ ਸਾਰੀ ਗੱਲ ਜਦੋਂ ਅਗਲਾ ਪਹਿਰਾ ਪੜ੍ਹਦੇ ਆ ਤੇ ਜਿੱਥੇ ਆਪਾਂ ਉਹਨਾਂ ਸਾਰੀਆਂ ਸ਼ਹਾਦਤਾਂ ਦਾ ਜ਼ਿਕਰ ਕਰਦੇ ਆ, ਉਹਨਾਂ ਮਾਈਆਂ ਦਾ ਜ਼ਿਕਰ ਕਰਦੇ ਆ ਜਿਨ੍ਹਾਂ ਲਾਹੌਰ ਦੀ ਜੇਲ੍ਹ ਵਿੱਚ ਜ਼ੁਲਮ ਜਿਹੜਾ ਹੈਗਾ ਉਹ ਝੱਲਿਆ, ਜਾਂ ਜਿਨ੍ਹਾਂ ਖੋਪਰੀਆਂ ਲਹਾਈਆਂ, ਜਿਨ੍ਹਾਂ ਚਰਖੜੀਆਂ ਤੇ ਚੜ੍ਹੇ,
ਜਾਂ ਹੋਰ ਸਾਰੇ ਅਸੀਂ ਸਾਡੇ ਇਤਿਹਾਸ ਦੇ ਉਹ ਹਿੱਸੇ ਜਿਹੜੇ ਅਸੀਂ ਅਰਦਾਸ ਦੇ ਵਿੱਚ ਜਿਨ੍ਹਾਂ ਦਾ ਜ਼ਿਕਰ ਕਰਦੇ ਆ, ਉਹ ਕਿਉਂਕਿ ਸਾਨੂੰ ਉਹ ਸਾਰੇ ਕਾਸੇ ਉੱਤੇ ਫਖਰ ਆ, ਮਾਣ। ਇਵੇਂ ਹੀ ਉਹਨਾਂ ਕੌਮ ਦੇ ਖਾਲਿਸਤਾਨ ਦੇ ਯੋਧਿਆਂ ਦੇ ਪਰਿਵਾਰਾਂ ਨੂੰ ਫਖਰ ਆ। ਪਰ ਇਹ ਚੈਨਲਾਂ ਵਾਲੇ ਬੜੀ ਸਫਾਈ ਜੀ ਦੇ ਨਾਲ ਉਹਨਾਂ ਪਰਿਵਾਰਾਂ ਦੇ ਬਾਰੇ ਬਹੁਤ ਨਾਵਾਚਕ ਤਸਵੀਰ ਪੇਸ਼ ਕਰ ਰਹੇ ਨੇ। ਤੇ ਇਸ ਗੱਲ ਦੇ ਲਈ ਸਾਡੇ ਬਹੁਤ ਸਾਰੇ ਸੱਜਣ ਮਿੱਤਰਾਂ ਨੇ ਇਹਨਾਂ ਚੈਨਲਾਂ ਵਾਲਿਆਂ ਨੂੰ ਪਿਛਲੇ ਦਿਨਾਂ ਟੋਕਿਆ ਟਾਕਿਆ ਵੀ ਆ, ਪਰ ਅਸੀਂ ਇਹ ਜ਼ਰੂਰੀ ਸਮਝਦੇ ਸੀ ਕਿ ਆਪਣੇ ਸਰੋਤਿਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਰਹੇ ਕਿ ਕੁਝ ਲੋਕ ਖਾਲਿਸਤਾਨੀ ਯੂਟਿਊਬਰ ਬਣ ਕੇ ਵੀ ਖਾਲਿਸਤਾਨ ਦੇ ਖਿਲਾਫ ਨੈਰੇਟਿਵ ਸਿਰਜਣ ਦੇ ਲਈ ਯਤਨਸ਼ੀਲ ਨੇ। ਇਵੇਂ ਹੀ ਕੁਝ ਲੋਕ ਇਹੋ ਜਿਹੇ ਵੀ ਨੇ ਜਿਨ੍ਹਾਂ ਦੇ ਅੰਦਰ ਛਲ ਕਪਟ ਹੈ, ਤੇ ਉਹ ਚਾਹੁੰਦੇ ਤਾਂ ਇਹ ਨੇ ਕਿ ਸਾਡੀ ਪੱਗ, ਸਾਡੀ ਦਿੱਖ, ਸਾਡਾ ਸਾਰਾ ਕੁਝ ਖਾਲਿਸਤਾਨੀ ਸਫਾਂ 'ਚ ਪ੍ਰਵਾਨ ਹੋ ਜੇ। ਪਰ ਉਹਨਾਂ ਦਾ ਸਾਰਾ ਜਿਹੜਾ ਮੂਲ ਮੁੱਦਾ ਉਹ ਇਸ ਗੱਲ ਦੇ ਉੱਤੇ ਹੈ ਕਿ ਲੋਕ ਮਨਾਂ ਦੇ ਵਿੱਚ ਮੌਜੂਦਾ ਸਿੱਖ ਹੱਕਾਂ ਲਈ ਲੜਨ ਵਾਲਿਆਂ ਦੀ ਤਸਵੀਰ ਧੁੰਦਲੀ ਕਰਨੀ ਹੈ। ਇਸ ਕਰਕੇ ਪੁੱਛਦੇ ਨੇ ਨਾ ਕਿ ਤੁਹਾਡੇ ਕੋਲ ਜਿਹੜੇ ਹੁਣ ਫਲਾਨੀ ਜਥੇਬੰਦੀ ਦੇ ਆਏ, ਫਲਾਨੇ ਆਏ, ਜਿਹੜੀਆਂ ਅੱਜ ਦੇ ਸਮੇਂ ਦੀਆਂ ਹਕੀਕਤਾਂ ਨੇ ਉਹਦੇ ਬਾਰੇ ਜਦੋਂ ਅਸੀਂ ਸੋਚਦੇ ਹਾਂ ਇੱਥੇ ਬੈਠੇ, ਤੇ ਮੈਂ ਇਹ ਗੱਲ ਪ੍ਰੋਗਰਾਮ ਦੇ ਵਿੱਚ ਪਹਿਲਾਂ ਵੀ ਕਹਿੰਦਾ ਰਹਿਣਾ, ਅੱਜ ਫੇਰ ਇਸ ਗੱਲ ਨੂੰ ਥੋੜਾ ਨਿਖਾਰ ਕੇ ਕਹਿਣਾ ਚਾਹਾਂ ਕਿ ਭਾਰਤੀ ਹਕੂਮਤੀ ਸਿਸਟਮ ਜਿਹੜਾ ਹੈ ਉਹ ਉਸ ਟਾਈਮ ਬੜਾ ਦੁਖੀ ਸੀ ਤੇ ਦੁਖੀ ਹੁੰਦਾ ਹੈ ਜਦੋਂ ਸਿੱਖ ਹੋਰ ਸਾਰੇ ਕਾਸੇ ਨੂੰ ਪਾਸੇ ਛੱਡ ਕੇ ਖਾਲਿਸਤਾਨ ਲਈ ਲੜਦੇ, ਤੇ ਹਕੂਮਤੀ ਸਿਸਟਮ ਉਦੋਂ ਬਹੁਤ ਖੁਸ਼ ਹੁੰਦਾ ਜਦੋਂ ਸਿੱਖ ਹੋਰਨਾਂ ਮਸਲਿਆਂ 'ਚ, ਹੋਰਨਾਂ ਮੁੱਦਿਆਂ 'ਚ ਉਲਝ ਜਾਣ ਤੇ ਖਾਲਿਸਤਾਨ ਪਿੱਛੇ ਰਹਿ ਜੇ। ਸੋ ਸਟੇਟ ਨੇ ਆਪਦੇ ਏਜੰਟਾਂ ਦੇ ਰਾਹੀਂ ਬਹੁਤ ਸਾਰੇ ਇਹੋ ਜਿਹੇ ਧੜੇ ਧਿਰਾਂ ਤੇ ਸ਼ਖਸੀਅਤਾਂ ਨੂੰ ਪੈਦਾ ਕਰ ਲਿਆ ਜਿਹੜੇ ਹਰ ਚੜ੍ਹਦੀ ਸਵੇਰ ਸਾਡੇ ਵਿਹੜੇ ਵਿੱਚ ਪੰਥਕ ਸਫਾਂ ਦੇ ਲਈ ਕੋਈ ਨਵਾਂ ਪਵਾੜੇ ਵਾਲਾ ਮੁੱਦਾ ਛੁੱਟ ਦਿੰਦੇ ਆ, ਤੇ ਫਿਰ ਆਪਾਂ ਉਹਦੇ ਨਾਲ ਲੜਦੇ ਰਹਿੰਦੇ। ਉਹ ਮੁੱਦੇ ਤਾਂ ਕੀ ਹੱਲ ਹੋਣੇ ਸੀ? ਆਪਣੀ ਕੌਮ ਦਾ ਉਹ ਸਾਰਾ ਸਰਮਾਇਆ, ਉਹ ਸਾਰਾ ਜ਼ੋਰ, ਉਹ ਸਾਰੀ ਸ਼ਕਤੀ ਜਿਹਨੇ ਖਾਲਿਸਤਾਨ ਲਈ ਲੜਨਾ ਸੀ, ਉਹ ਇਹਨਾਂ ਮਸਲਿਆਂ 'ਚ ਉਲਝ ਕੇ ਰਹਿ ਗਈ। ਖਾਲਿਸਤਾਨੀ ਸਫਾਂ ਦੇ ਵਿੱਚ ਵਿਚਰਨ ਵਾਲੀਆਂ ਸ਼ਖਸੀਅਤਾਂ ਅਤੇ ਜਥੇਬੰਦੀਆਂ ਨੂੰ ਹੋਰ ਹੀ ਕੰਮ ਲਾਤਾ। ਸੋ ਸਟੇਟ ਤਾਂ ਬੜੀ ਖੁਸ਼ ਹੋਏਗੀ, ਤੇ ਜਦੋਂ ਉਹਨਾਂ ਖਾਲਿਸਤਾਨੀ ਸਫਾਂ ਦੇ ਵਿੱਚ ਵਿਚਰਨ ਵਾਲੀਆਂ ਸ਼ਖਸੀਅਤਾਂ ਤੇ ਜਥੇਬੰਦੀਆਂ ਨੂੰ ਇਹਨਾਂ ਕੰਮਾਂ 'ਚ ਉਲਝਦਾ ਦੇਖਦੇ ਆ ਤਾਂ ਸਾਨੂੰ ਤਕਲੀਫ ਹੁੰਦੀ ਆ। ਤੇ ਅਸੀਂ ਇਹ ਬਾਰ-ਬਾਰ ਕਹਿੰਦੇ ਆ ਕਿ ਭਾਈ ਇਹਨਾਂ ਮਸਲਿਆਂ ਵਿੱਚੋਂ ਨਿਕਲੋ ਤੇ ਸਿੱਧਾ ਜਿਹੜੀ ਸਪਸ਼ਟ ਲੜਾਈ ਆ ਉਹ ਕੌਮ ਦੇ ਚੜ੍ਹਦੀ ਕਲਾ ਲਈ ਲੜੋ ਖਾਲਿਸਤਾਨ ਵਾਲੀ। ਜੇ ਖਾਲਿਸਤਾਨ ਬਣ ਗਿਆ 90% ਮਸਲੇ ਤਾਂ ਪਹਿਲੀ ਰਾਤ ਨੂੰ ਹੀ ਹੱਲ ਹੋ ਜਾਣੇ ਆ। ਪਰ ਇਸ ਗੱਲ ਦੀ ਬੜੀ ਭਾਰੀ ਤਕਲੀਫ ਆ ਤੋਂ ਖਾਲਿਸਤਾਨ ਦੇ ਬੁਰਕੇ ਹੇਠ ਕੁਝ YouTube ਚੈਨਲ ਫਿਰ ਸਰਗਰਮ ਕੀਤੇ ਗਏ ਨੇ ਜਿਨ੍ਹਾਂ ਨੂੰ ਇਹ ਡਿਊਟੀ ਦਿੱਤੀ ਗਈ ਆ ਕਿ ਇੱਕ ਤਾਂ ਤੁਸੀਂ ਪਰਿਵਾਰਾਂ ਦੀ ਤਸਵੀਰ ਹੀ ਐ ਪੇਸ਼ ਕਰੋ ਕਿ ਸੁਣਨ ਵਾਲਾ ਜਿਹੜਾ ਉਹਨੂੰ ਚੜ੍ਹਦੀ ਕਲਾ ਦਾ ਅਹਿਸਾਸ ਨਾ ਹੋਵੇ, ਉਹ ਤਾਂ ਇਹ ਸੋਚੇ ਕਿ ਇਹੋ ਜਿਹੇ ਕੰਮ 'ਚ ਨਹੀਂ ਜਾਣਾ ਚਾਹੀਦਾ। ਦੂਸਰਾ ਇਹ ਕਿ ਜਿਹੜੀਆਂ ਮੌਜੂਦਾ ਸ਼ਖਸੀਅਤਾਂ ਤੇ ਜਥੇਬੰਦੀਆਂ ਨੇ ਉਹਨਾਂ ਦੇ ਬਾਰੇ ਨਾਵਾਚਕ ਜਿਹੜੀ ਤਸਵੀਰ ਆ ਉਹ ਪੇਸ਼ ਕਰੋ ਕਿ ਇਹ ਤਾਂ ਕੋਈ ਗੱਲ ਹੀ ਨਹੀਂ ਕਰਦੇ। ਅਸੀਂ ਇਸ ਬਾਰੇ ਬੜਾ ਸਪਸ਼ਟ ਵਾਂ ਕਿ ਖਾਲਿਸਤਾਨੀ ਸਫਾ ਨੂੰ, ਖਾਲਿਸਤਾਨੀ ਸ਼ਖਸੀਅਤਾਂ ਨੂੰ ਅੱਜ ਦੇ ਮੌਜੂਦਾ ਮਾਹੌਲ ਦੇ ਹਿਸਾਬ ਨਾਲ ਆਪਦੀ ਰਣਨੀਤੀ ਨਵੇਂ ਸਿਰੋਂ ਉਲੀਕਣ ਦੀ ਲੋੜ ਹੈ। ਜਦੋਂ 1978 ਸੀ ਉਦੋਂ ਉਸ ਹਿਸਾਬ ਨਾਲ ਫੈਸਲੇ ਲਏ ਗਏ, ਜਦੋਂ 1984 ਆਇਆ ਉਦੋਂ ਉਸ ਹਿਸਾਬ ਨਾਲ ਫੈਸਲੇ ਲਏ ਗਏ। ਅੱਜ ਨਾ 1978 ਆ, ਨਾ ਅੱਜ 1984 ਆ, ਅੱਜ 2022 ਆ। 2022 ਦੀਆਂ ਸਾਡੀ ਕੌਮ ਦੀਆਂ ਹਕੀਕਤਾਂ ਕੀ ਨੇ, ਜ਼ਮੀਨੀ ਸੱਚਾਈਆਂ ਕੀ ਨੇ? ਸਾਡਾ ਜਿਹੜਾ ਡਾਇਸਪੋਰਾ ਅੱਜ ਉਹ 78 ਵਾਂਗੂ ਨਹੀਂ, ਨਾ ਉਹ 84 ਵਾਂਗੂ ਆ। ਅੱਜ ਸਾਡੀਆਂ ਸਿੱਖ ਸਰਗਰਮੀਆਂ ਦਾ ਬਹੁਤਾ ਜ਼ਿਆਦਾ ਜਿਹੜਾ ਸੈਂਟਰ ਵਾ ਉਹ ਵਿਦੇਸ਼ ਦੀ ਧਰਤੀ ਬਣਦੀ ਹੈ। ਲੜਨਾ ਪੰਜਾਬ 'ਚ ਹੁੰਦਾ ਤੇ ਬਾਹਰੋਂ ਬਹਿ ਕੇ ਉਹ ਜਿਹੜੇ ਸਾਡੇ ਭਰਾ ਇੱਥੇ ਏਜੰਡੇ ਸੈੱਟ ਕਰਦੇ ਆ ਉਹ ਇੱਥੇ ਬਹੁਤੀ ਵਾਰ ਅਸਫਲ ਰਹਿੰਦੇ ਆ ਕਿਉਂਕਿ ਉਹਨਾਂ ਨੂੰ ਜ਼ਮੀਨੀ ਹਕੀਕਤ ਦਾ ਪਤਾ ਨਹੀਂ ਹੁੰਦਾ। ਸੋ ਇੱਥੇ ਪੰਜਾਬ ਦੇ ਵਿੱਚ ਸਰਗਰਮ ਖਾਲਿਸਤਾਨੀਆਂ ਨੂੰ ਆਪਦੇ ਲਈ ਠੰਡੇ ਮਤੇ ਨਾਲ ਸੋਚ ਵਿਚਾਰ ਕੇ ਇੱਕ ਰਣਨੀਤੀ ਦੀ ਇੱਕ ਪੂਰੀ ਜਿਹੜੀ ਹੈਗੀ ਆ ਵਿਉਂਤਬੰਦੀ ਉਹ ਕਰਨ ਦੀ ਲੋੜ ਆ। ਤੇ ਇਸ ਪਾਸੇ ਪੂਰਾ ਧਿਆਨ ਦੇਣ ਦਾ
ਇਹ ਵੇਲਾ ਹੈ ਤੇ ਅਸੀਂ ਦੇਖ ਰਹੇ ਹਾਂ ਕਿ ਸਾਡੇ ਖਾਲਿਸਤਾਨੀ ਜਥੇਬੰਦੀਆਂ ਤੇ ਸ਼ਖਸੀਅਤਾਂ ਲਈ ਇਹੋ ਜਿਹੀ ਔਖ ਪੈਦਾ ਕੀਤੀ ਜਾ ਰਹੀ ਆ, ਇੰਨੇ ਸੰਤਾਪ ਭਰੇ ਤੇ ਇੰਨੇ ਅਹਿਮ ਜਿਹੜੇ ਆ ਮੁੱਦੇ ਪੈਦਾ ਕੀਤੇ ਜਾ ਰਹੇ ਨੇ ਕਿ ਖਾਲਿਸਤਾਨੀ ਪੰਥਕ ਸ਼ਖਸੀਅਤਾਂ ਉਹਨਾਂ 'ਚ ਹੀ ਉਲਝੀਆਂ ਰਹਿਣ। ਜਿਵੇਂ ਆਪਾਂ ਕੱਲ ਦੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਕਿ ਸਾਲ ਹੋ ਗਿਆ ਜਦੋਂ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਕਰਨ ਆਇਆ ਦੁਸ਼ਟ ਸੋਧਿਆ ਸੀ, ਇਨਸਾਫ ਨਹੀਂ ਮਿਲਿਆ, ਦੁਸ਼ਟ ਦਾ ਕੁਛ ਅਤਾ ਪਤਾ ਅਜੇ ਤੱਕ ਪੁਲਿਸ ਨਹੀਂ ਦੱਸ ਸਕੀ। ਹੁਣ ਦਲ ਖਾਲਸਾ ਜਥੇਬੰਦੀ ਨੇ ਐਤਵਾਰ ਨੂੰ ਅਕਾਲ ਤਖਤ ਸਾਹਿਬ ਦੇ ਸਨਮੁਖ ਇਕੱਤਰਤਾ ਬੁਲਾਈ ਹੈ, ਅਰਦਾਸ ਬੇਨਤੀ ਕਰਨਗੇ ਤੇ ਨਾਲੇ ਇਸ ਕਾਂਡ ਦੇ ਬਾਰੇ ਜਿਹੜੇ ਸਾਜ਼ਿਸ਼ ਕਰਤਾ ਨੇ ਉਹਨਾਂ ਬਾਰੇ ਜਾਂ ਉਸ ਦੁਸ਼ਟ ਬਾਰੇ ਚਰਚਾ ਹੋਏਗੀ ਤੇ ਉਸ ਦਿਨ ਵਾਸਤੇ ਖਾਲਿਸਤਾਨੀ ਪੰਥਕ ਜਥੇਬੰਦੀਆਂ ਤੇ ਸ਼ਖਸੀਅਤਾਂ ਨੂੰ ਚਾਹੀਦਾ ਤਾਂ ਇਹ ਆ ਕਿ ਉਹ ਇੱਥੋਂ ਅੱਗੇ ਤੁਰਨ। ਜਦੋਂ ਗੁਰੂ ਦੀ ਬੇਅਦਬੀ, ਗੁਰੂ ਦੇ ਸਿਧਾਂਤ ਦੀ ਬੇਅਦਬੀ, ਗੁਰੂ ਦੇ ਸਿੱਖਾਂ ਦੇ ਕਤਲ ਹੋਏ 1978 ਚ, ਉਹਦੇ ਚੋਂ ਖਾਲਿਸਤਾਨ ਦਾ ਸੰਘਰਸ਼ ਮੰਗਿਆ ਸੀ। ਹੁਣ ਉਸ ਸੰਘਰਸ਼ ਦਾ ਸਿਖਰ ਅੱਗੇ ਹੋਰ ਕਿਵੇਂ ਹੋਣਾ, ਉਹ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਸੋ ਬੇਅਦਬੀ ਉਹ ਵੀ ਦਰਬਾਰ ਸਾਹਿਬ ਦੇ ਅੰਦਰ ਕਰਨ ਆਏ ਦਾ ਬੇਅਦਬੀ ਦਾ ਜਿਹੜਾ ਪ੍ਰਸੰਗ ਆ, ਉਹਦੇ ਬਾਰੇ ਸਾਡੇ ਅੰਦਰ ਕੌਮ ਦੇ ਘਰ ਲਈ ਖਾਲਿਸਤਾਨੀ ਸੋਚ ਨੂੰ ਅੱਗੇ ਵਧਾਉਣ ਲਈ ਨਵੇਂ ਏਜੰਡੇ ਘੜਨ ਦਾ ਵੇਲਾ ਹੈ। ਅਸੀਂ ਆਸ ਕਰਦੇ ਹਾਂ ਕਿ ਹੋਰ ਮਸਲੇ ਬੜੇ ਗੰਭੀਰ ਨੇ, ਬੜੇ ਜ਼ਰੂਰੀ ਨੇ। ਇੱਕ ਪਾਸੇ ਆ ਮਿਸ਼ਨਰੀ ਲਾਣਾ ਕਹਿੰਦਾ ਹੈਗਾ ਕਿ ਛੱਡੋ ਜੀ, ਸਟੇਟ ਨਾਲ ਲੜਨ ਨੂੰ ਪਹਿਲਾਂ ਆਪਾਂ ਰਾਗਮਾਲਾ ਦੇਖ ਲਈਏ, ਮੀਟ ਦੇਖ ਲਈਏ, ਕੇਸ ਕੀ ਏਕਕਾਰ, ਮੂਲ ਮੰਤਰ। ਤੋ ਇਹ ਸਾਰੇ ਮਸਲੇ ਵੀ ਜ਼ਰੂਰੀ ਹੋਣਗੇ, ਪਰ ਸਾਡੀ ਕੌਮ ਦਾ ਅਸਲ ਮਸਲਾ ਜਿਹੜਾ ਹੈ ਉਹ ਖਾਲਿਸਤਾਨੀ ਸੰਘਰਸ਼ ਆ, ਖਾਲਿਸਤਾਨ ਆ। ਆਓ ਉਸ ਪਾਸੇ ਨੂੰ ਧਿਆਨ ਦਈਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।